92 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਸਾਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਆ ਰਹੇ ਹਨ। 4082722500 ਤੇ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦੇ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਐਸਏ ਦੇ ਵਿੱਚ ਜੋ ਵੈਸਟ ਕੋਸਟ ਆ, ਜਿੱਥੇ ਆਪਾਂ ਰਹਿੰਦੇ ਆ, ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਐਰੀਜ਼ੋਨਾ, ਇਹ ਸਾਈਡ ਤੇ ਬਹੁਤ ਹੀ ਬਰੂਟਲ ਹੀਟ ਵੇਵ ਆ ਰਹੀ ਹੈਗੀ ਆ। ਬਹੁਤ ਸਾਰੇ ਜੋ ਸ਼ਹਿਰ ਆ ਉਹਨਾਂ ਦੇ ਵਿੱਚ 115 ਡਿਗਰੀ ਫਾਰਨਹਾਈਟ ਜੋ ਕਿ 46 ਡਿਗਰੀ ਸੈਂਟੀਗ੍ਰੇਡ ਬਣਦਾ ਆ, ਉਹ ਟੈਂਪਰੇਚਰ ਹੋਊਗਾ ਆਉਣ ਵਾਲੇ 3-4 ਦਿਨਾਂ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਵੀ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਸੈਕਰਾਮੈਂਟੋ ਤੇ ਸਨ ਮਾਈਕੀਨ ਵੈਲੀ ਲੇਬਰ ਡੇ ਵੀਕਐਂਡ ਤੇ ਬਹੁਤ ਹੀ ਜ਼ਿਆਦਾ ਹੀਟ ਹੋਊਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਜੋ ਬਾਹਰ ਕੰਮ ਕਰਦੇ ਹੈਗੇ, ਚਾਹੇ ਕੰਸਟਰਕਸ਼ਨ ਦਾ ਜਾਂ ਖੇਤਾਂ ਦਾ, ਉਹਨਾਂ ਦੇ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਪਾਰਟਸ ਆਫ ਪੈਸੀਫਿਕ ਨਾਰਥ ਵੈਸਟ, ਨਵਾਡਾ, ਆਈਡਾਹੋ, ਮੌਂਟਾਨਾ, ਉੱਥੇ ਵੀ ਡੇਂਜਰਸ ਟੈਂਪਰੇਚਰ ਹੋਊਗਾ। ਤੇ ਇਹ ਕਹਿੰਦੇ 1875 ਤੋਂ ਜਦ ਤੋਂ ਟੈਂਪਰੇਚਰ ਕਾਊਂਟ ਕਰਨਾ ਸ਼ੁਰੂ ਹੋਇਆ ਆ, ਉਸ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਵੀ ਇੰਨਾ ਜ਼ਿਆਦਾ ਇਸ ਸਾਲ ਹੀਟ ਆ ਉਹ ਵੈਸਟ ਕੋਸਟ ਦੇ ਵਿੱਚ ਹੋ ਰਹੀ ਹੈਗੀ ਆ। ਸੋ ਹਾਈ ਟੈਂਪਰੇਚਰ, ਗਰਾਊਂਡ ਲੈਵਲ ਓਜ਼ੋਨ ਤੇ ਸਮੌਗ, ਬਹੁਤ ਕੁਛ ਜਿਹੜਾ ਇਹਦੇ ਨਾਲ ਫਰਕ ਪੈਂਦਾ ਹੈਗਾ। ਧੂਆਂ ਤੁਸੀਂ ਦੇਖ ਸਕਦੇ ਆ, ਸਾਹ ਲੈਣ ਦੀ ਪ੍ਰੋਬਲਮ ਹੈਗੀ ਆ। ਅੱਜ ਕੱਲ ਜੋ ਸੈਂਟਰਲ ਵੈਲੀ ਆ, ਉੱਥੇ ਬਹੁਤ ਸਾਰੇ ਜੋ ਫਸਲਾਂ ਆ ਉਹਨਾਂ ਦਾ ਝਾੜ ਇਕੱਠਾ ਕੀਤਾ ਜਾ ਰਿਹਾ, ਤਾਂ ਵੀ ਜਿਹੜੀ ਪੋਲੂਸ਼ਨ ਬਹੁਤ ਜ਼ਿਆਦਾ ਹੋਈ ਹੈਗੀ ਆ। ਸੋ ਮਾਸਕ ਜੇ ਪਾ ਸਕਦੇ ਆ ਤਾਂ ਕਹਿੰਦੇ ਬਾਹਰ ਜਦੋਂ ਕਿਤੇ ਜਾਣਾ ਤੇ ਗੁੱਡ ਰਹੂਗਾ ਮਾਸਕ ਪਾਣਾ। ਬਿਲਕੁਲ। ਸੋ ਗਰਮੀ ਅੱਤ ਦੀ ਜਿਹੜੀ ਉਹ ਪੈਣੀ ਆ। ਅੱਜ ਇੱਥੇ ਫਰੈਜ਼ਨੋ ਦੇ ਇਲਾਕੇ 'ਚ 105-106 ਡਿਗਰੀ ਦਾ ਤਾਪਮਾਨ ਰਹਿਣਾ ਆ, ਤੇ ਇਹ ਆਉਂਦੇ ਵੀਕਐਂਡ ਤੱਕ 111-112 ਤੇ ਸਦਰਨ ਕੈਲੀਫੋਰਨੀਆ ਦੇ ਕਈ ਇਲਾਕਿਆਂ 'ਚ 115 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲਿਆ ਜਾਣਾ ਆ। ਸੋ ਕਾਫੀ ਲੂਣ ਵਾਲੀ ਜਿਹੜੀ ਗਰਮੀ ਆ ਉਹ ਪੈਣੀ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਹਾਰਵੈਸਟਿੰਗ ਦਾ ਸੀਜ਼ਨ ਸੈਂਟਰਲ ਵੈਲੀ ਦੇ ਵਿੱਚ, ਪੂਰੇ ਕੈਲੀਫੋਰਨੀਆ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਸੋ ਉਹਦੇ ਕਰਕੇ ਵੀ ਜਿਹੜੇ ਕੰਮ ਆ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਇਹ ਆ ਵੀ ਉਹਨਾਂ ਨੇ ਕੰਮ ਥੋੜ੍ਹਾ ਤੜਕੇ ਜਿਹੜਾ ਉਹ ਸ਼ੁਰੂ ਕਰਨਾ ਹੁੰਦਾ ਜਦੋਂ ਥੋੜ੍ਹੀ ਜਿਹੀ ਠੰਡਕ ਮੌਸਮ ਦੇ ਵਿੱਚ ਰਹਿੰਦੀ ਆ। ਸੋ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖਿਆ ਜਾਵੇ ਤੇ ਬਚਾਅ ਦੇ ਵਿੱਚ ਹੀ ਜਿਹੜਾ ਜੀ ਬਚਾਅ ਆ, ਪਾਣੀ ਦਾ, ਛਾਂ ਦਾ, ਇੱਦਾਂ ਦੀਆਂ ਚੀਜ਼ਾਂ ਦਾ ਬਚਾਅ ਤੁਸੀਂ ਰੱਖੋ। ਤੇ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ, ਇਹ ਵੀ ਜ਼ਰੂਰ ਆਪਾਂ ਦੱਸਣਾ ਚਾਹੁੰਦੇ ਹਾਂ ਵੀ ਭਾਈ ਹੀਟ ਸਟ੍ਰੋਕ ਨਾ ਹੋ ਜੇ, ਮੈਡੀਕਲ ਐਮਰਜੈਂਸੀ ਦੇ ਲਈ ਵੀ ਬੰਦਾ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਹੈ। ਜੀ, ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਤੀ ਆ। ਕਹਿੰਦੇ ਪਈ ਵਾਈਲਡ ਫਾਇਰ ਦਾ, ਅੱਗਾਂ ਦਾ ਜੋ ਲੱਗਦੀਆਂ ਆ, ਉਹਨਾਂ ਦਾ ਬਹੁਤ ਜ਼ਿਆਦਾ ਥ੍ਰੈਟ ਹੈਗਾ ਆ। ਸੋ ਕਹਿੰਦੇ ਪਈ ਇਹ ਸਾਡੇ ਲਈ ਜ਼ਰੂਰੀ ਆ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਜਾਵੇ, ਤਾਂ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਜੋ ਲਾਸ ਹੋਊਗਾ, ਚਾਹੇ ਉਹ ਲਾਈਫ ਨੂੰ ਲੈ ਕੇ ਆ, ਪ੍ਰੋਪਰਟੀ ਨੂੰ ਆ, ਬਿਜ਼ਨਸ ਨੂੰ ਆ, ਜਾਂ ਸਾਡੇ ਨੈਚੁਰਲ ਰਿਸੋਰਸਿਸ ਨੂੰ ਆ, ਉਸ ਨੂੰ ਬਚਾਇਆ ਜਾ ਸਕੇ। ਕੈਲੀਫੋਰਨੀਆ ਨੇ ਆਹ ਸਾਲ ਕਾਫੀ ਕੁਆਇਟ ਦੇਖਿਆ ਆ ਅੱਗਾਂ ਦੇ ਮਾਮਲੇ ਦੇ ਵਿੱਚ, ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ। ਪਰ ਜਿੰਨੀ ਜ਼ਿਆਦਾ ਹੀਟ ਗਰਮੀ ਆ ਰਹੀ ਹੈਗੀ ਆ, ਉਹਦੇ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਸੋ ਨੈਸ਼ਨਲ ਵੈਦਰ ਸਰਵਿਸ ਨੇ
ਵੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਇੰਟੀਰੀਅਰ ਹੈਗਾ ਉੱਥੇ ਵਾਰਨਿੰਗ ਇਸ਼ੂ ਕੀਤੀ ਆ ਵੀ ਬਹੁਤ ਧਿਆਨ ਰੱਖਿਆ ਜਾਵੇ ਵੀ ਕਿਤੇ ਅੱਗ ਨਾ ਲੱਗ ਜਾਵੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ ਆਪਣੇ ਜਿਹੜੇ ਕੁਝ ਕਨਕਲੂਜਨ FBI ਦੀ ਜਿਹੜੀ ਸਰਚ ਹੋਈ ਸੀ ਟਰੰਪ ਹੁਣਾਂ ਦੇ ਮਾਰ-ਆ-ਲਾਗੋ ਦੇ ਵਿੱਚ, ਉਸ ਨੂੰ ਲੈ ਕੇ ਜਿਹੜੀ ਉਹ ਦੱਸੀ ਆ। ਉਹਨਾਂ ਦੇ ਵਿੱਚ ਇਹ ਖਦਸ਼ਾ ਪ੍ਰਗਟ ਕਰਦੇ ਨੇ ਵੀ ਟਰੰਪ ਹੁਣਾਂ ਦੀ ਟੀਮ ਦੇ ਦੁਆਰਾ ਜਿਹੜੇ ਕੁਝ ਹੋਰ ਕਲਾਸੀਫਾਈਡ ਪੇਪਰਸ ਆ ਉਹਨਾਂ ਨੂੰ ਆਈਦਰ ਲਿਖਾ ਦਿੱਤਾ ਗਿਆ ਹੋਵੇ ਜਾਂ ਉੱਥੋਂ ਮੂਵ ਕਰ ਦਿੱਤਾ ਗਿਆ ਹੋਵੇ। 180 ਦੇ ਤਕਰੀਬਨ ਦਸਤਾਵੇਜ਼ ਜਿਹੜੇ ਵੱਖ-ਵੱਖ ਕਲਾਸੀਫਿਕੇਸ਼ਨ ਦੇ, ਜਿਨ੍ਹਾਂ 'ਚ ਟੌਪ ਸੀਕ੍ਰੇਟ, ਕਲਾਸੀਫਾਈਡ, ਇੱਦਾਂ ਦੇ ਜਿਹੜੇ ਦਸਤਾਵੇਜ਼ ਆ ਟਰੰਪ ਹੁਣਾਂ ਦੇ ਘਰੋਂ ਉੱਥੋਂ ਲੱਭੇ ਸੀਗੇ। ਨਾਲ ਹੀ ਜਾਂਦੇ ਜਦੋਂ ਇਲੈਕਸ਼ਨ ਹਾਰ ਗਏ ਸੀਗੇ ਤੇ ਅਹੁਦਾ ਜਿਹੜਾ ਆ ਉਹ ਛੱਡ ਕੇ ਨਵੇਂ ਰਾਸ਼ਟਰਪਤੀ ਆਏ ਸੀ, ਤੇ ਉਦੋਂ ਨਾਲ ਜਿਹੜੇ ਉਹ ਲੈ ਗਏ ਸੀਗੇ। ਸੋ ਇਹ ਜਿਹੜਾ FBI ਨੇ ਹੁਣ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਆ, ਉਸ ਐਫੀਡੈਵਿਟ ਜਿਸ ਦੇ ਤਹਿਤ ਇੱਥੇ ਛਾਪੇਮਾਰੀ ਕੀਤੀ ਗਈ ਸੀਗੀ, ਉਸ ਨੂੰ ਉਹਨਾਂ ਨੇ ਜਨਤਕ ਕੀਤਾ ਹੈ, ਪਰ ਰਿਡੈਕਟਡ ਕਾਫੀ ਕੁਛ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਲੁਕਾਇਆ ਜਿਹੜਾ ਉਹ ਹੈਗਾ ਆ। ਸੋ ਹੁਣ ਇਹ ਦੇਖੋ ਕੀ ਬਣਦਾ। ਟਰੰਪ ਤੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਦੇ ਦੁਆਰਾ ਜਸਟਿਸ ਡਿਪਾਰਟਮੈਂਟ ਨੂੰ 38 ਕਲਾਸੀਫਾਈਡ ਡਾਕੂਮੈਂਟਸ ਜਿਹੜੇ ਉਹ ਦਿੱਤੇ ਗਏ ਸੀਗੇ ਪਹਿਲਾਂ, ਤੇ ਉਸ ਤੋਂ ਇਲਾਵਾ 184 ਜਿਹੜੇ ਹੋਰ ਵੱਖ-ਵੱਖ ਬਕਸਿਆਂ ਦੇ ਵਿੱਚੋਂ ਜਿਹੜੇ ਨੈਸ਼ਨਲ ਆਰਕਾਈਵਜ਼ ਨੂੰ ਜਾਣੇ ਚਾਹੀਦੇ ਸੀ ਡਾਕੂਮੈਂਟ, ਉਹ ਨਾਲ ਉਹ ਲੈ ਗਏ ਸੀਗੇ। ਸੋ 17 ਮਹੀਨਿਆਂ ਤੱਕ ਜਿਹੜੇ ਇਹ ਦਸਤਾਵੇਜ਼ ਆ ਟਰੰਪ ਹੁਣਾਂ ਦੇ ਕੋਲ ਉਹ ਪਏ ਰਹੇ ਆ, ਤੇ ਕਹਿੰਦੇ ਵੀ ਹੁਣ ਉਹਨਾਂ ਨੂੰ ਸਟੋਰੇਜ ਰੂਮ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਆ, ਤੇ ਉੱਥੇ ਦੇ ਵੀ ਕਈ ਸਟੋਰੇਜ ਰੂਮਸ ਦੇ ਵਿੱਚ ਜਿਹੜੇ ਉਹ ਲੱਭੇ ਸੀਗੇ, ਜਿਹੜੇ ਰੂਮ ਆ ਜਿਹੜੇ ਉਹ ਸਰਚ ਕੀਤੇ ਸੀਗੇ। ਸੋ ਰਾਈਟ ਵਿੰਗ ਦੇ ਵੀ ਕਈ ਜਿਹੜੇ ਹੁਣ ਕਮੈਂਟੇਟਰਸ ਆ ਉਹ ਇਹ ਕਹਿਣਾ ਉਹਨਾਂ ਨੇ ਕਈਆਂ ਨੇ ਸ਼ੁਰੂ ਕੀਤਾ ਵੀ ਟਰੰਪ ਹੁਣਾਂ ਦਾ ਸ਼ਾਇਦ ਸਮਾਂ ਜਿਹੜਾ ਆ ਉਹ ਹੁਣ ਲੱਦ ਗਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਕਿੱਦਾਂ ਆ, ਪਰ ਅਜੇ ਵੀ ਉਹਨਾਂ ਦੀ ਰਿਪਬਲਿਕਨ ਪਾਰਟੀ ਦੇ ਉੱਤੇ ਪਕੜ ਜਿਹੜੀ ਉਹ ਮਜ਼ਬੂਤ ਨਜ਼ਰ ਆ ਰਹੀ ਆ। ਅਸਟੈਬਲਿਸ਼ਡ ਜਿਹੜੀ ਪਾਰਟੀ ਆ ਉਹ ਭਾਵੇਂ ਉਹਨਾਂ ਨੂੰ ਬਾਹਰ ਦੇਖਣਾ ਚਾਹੁੰਦੀ ਹੋਵੇ ਵੀ ਉਹਨਾਂ ਦਾ ਕਬਜ਼ਾ ਜਿਹੜਾ ਉਹ ਬਾਕੀਆਂ ਦਾ ਜਿਹੜਾ ਉਹ ਵਾਪਸ ਆਵੇ, ਪਰ ਹਾਲ ਦੀ ਘੜੀ ਟਰੰਪ ਹੋਣਾ ਦਾ ਦਬਦਬਾ ਰਿਪਬਲਿਕਨ ਪਾਰਟੀ ਤੇ ਪੂਰਾ ਕਾਇਮ। ਜੀ ਬਿਲਕੁਲ, ਡਿਪਾਰਟਮੈਂਟ ਆਫ ਜਸਟਿਸ ਨੇ ਇਹ ਵੀ ਦੱਸਿਆ ਆ ਵੀ ਗ੍ਰੈਂਡ ਜੂਰੀ ਪ੍ਰੋਸੀਡਿੰਗਸ ਜੋ ਮਾਰ-ਆ-ਲਾਗੋ ਸਰਚ ਹੋਈ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਮਈ 11 ਦਾ ਸਪੀਨਾ ਜੋ ਗਵਰਨਮੈਂਟ ਰੈਕਰਡਸ ਦਾ ਸੀ ਮਾਰ-ਆ-ਲਾਗੋ ਦਾ, ਜਿਸ ਨੂੰ ਕਲਾਸੀਫਾਈਡ ਮਾਰਕ ਕਰਕੇ ਕੀਤਾ ਹੋਇਆ ਸੀ, ਉਹਦੇ ਵਿੱਚ ਇੰਡੀਕੇਟ ਕੀਤਾ ਗਿਆ ਆ DC ਫੈਡਰਲ ਗ੍ਰੈਂਡ ਜੂਰੀ ਦੀ ਐਗਜ਼ਿਸਟੈਂਸ ਨੂੰ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈਗਾ। ਅਗਲੀ ਖਬਰ ਵੱਲ ਚੱਲੀਏ। USA ਦੇ ਵਿੱਚ ਲਾਈਫ ਐਕਸਪੈਕਟੈਂਸੀ ਜੋ ਆ ਉਹ ਇੱਕ ਵਾਰੀ ਫਿਰ ਡਿੱਗ ਪਈ ਆ। 2021 'ਚ ਵੀ ਡਿੱਗੀ ਸੀ, 2020 'ਚ ਵੀ ਡਿੱਗੀ ਸੀ। ਸੋ ਇਹਦਾ ਕਾਰਨ ਇਹ ਆ ਮੋਸਟਲੀ ਬਿਕੋਜ਼ ਆਫ ਕੋਵਿਡ। ਸੋ ਲਾਈਫ ਐਕਸਪੈਕਟੈਂਸੀ ਦਾ ਮਤਲਬ ਇਹ ਆ ਵੀ ਕਿੰਨੀ ਕੁ ਐਵਰੇਜ ਏਜ ਬੰਦੇ ਦੀ ਜਾਂ ਲੇਡੀ ਦੀ USA ਦੇ ਵਿੱਚ ਹੈਗੀ ਆ। ਸੋ ਇਸ ਦੇ ਬੇਸ ਦੇ ਉੱਤੇ ਬਹੁਤ ਸਾਰੀਆਂ ਜੋ ਮੈਡੀਕਲ ਰਿਲੇਟਡ ਕੰਪਨੀਆਂ ਜਾਂ ਇੰਸ਼ੋਰੈਂਸ ਕੰਪਨੀਆਂ, ਉਹ ਤੁਹਾਡੇ ਜਿੰਨੇ ਵੀ ਪ੍ਰੋਡਕਟ ਸੈੱਲ ਕਰਦੀ ਆ ਉਹ ਰੇਟਸ ਵਗੈਰਾ ਉਸ ਹਿਸਾਬ ਦੇ ਨਾਲ ਫਿਗਰ ਆਊਟ ਕਰਦੇ ਹੈਗੇ ਆ। ਕਹਿੰਦੇ 2020 ਦੇ ਵਿੱਚ ਇੱਕ ਸਾਲ ਡਿਕਲਾਈਨ ਹੋਈ ਸੀ ਲਾਈਫ ਐਕਸਪੈਕਟੈਂਸੀ, 76.1 ਸਾਲ ਪਰਸਨ ਦੇ ਲਈ, ਬੰਦੇ ਦੇ ਲਈ। ਕਿਉਂਕਿ US ਸੈਂਟਰ ਫॉर ਡਿਸੀਜ਼ ਐਂਡ ਪ੍ਰੀਵੈਂਸ਼ਨ ਕੰਟਰੋਲ ਨੇ ਦੱਸਿਆ ਸੀ ਵੀ ਇਹ ਜੋ ਮੌਤਾਂ ਹੋਈਆਂ ਉਹਦੇ ਉੱਤੇ, ਕਿਉਂਕਿ 4,60,000 ਮੌਤਾਂ ਦਾ ਕੋਵਿਡ ਦੇ ਨਾਲ 2021 ਦੇ ਵਿੱਚ ਹੋਈਆਂ ਹੈਗੀਆਂ ਆ। ਮੋਰਟੈਲਿਟੀ 2022 ਦੇ ਵਿੱਚ ਥੋੜੀ ਜਿਹੀ ਬੈਟਰ ਹੋਈ ਹੈਗੀ ਆ 2020 ਨਾਲੋਂ, ਪਰ ਸਟਿਲ ਇਹ ਲੋ ਹੈਗੀ ਆ। ਸੋ ਕਹਿੰਦੇ ਭਈ ਈਵਨ ਦੋ ਮੌਤਾਂ ਕਰੋਨਾ ਵਾਇਰਸ ਦੇ ਨਾਲ ਬਹੁਤ ਹੋਈਆਂ, ਪਰ ਸੁਸਾਈਡ ਜੋ ਆ ਉਹ 2020 ਦੇ ਵਿੱਚ ਕਾਫੀ ਘਟਿਆ। ਹਾਲਾਂਕਿ ਇਹ 5ਵਾਂ ਵੱਡਾ ਕੰਟਰੀਬਿਊਟਰ ਆ ਓਵਰਆਲ ਲਾਈਫ ਐਕਸਪੈਕਟੈਂਸੀ ਦਾ। ਸੋ ਕਈ ਵਾਰੀ ਆਪਾਂ ਸੋਚਦੇ ਆ ਵੀ
ਸੁਸਾਈਡ ਦਾ ਜਿਹੜਾ ਆ ਇਹ ਕਲੌਜ਼ ਇੰਸ਼ੋਰੈਂਸ ਕੰਪਨੀਆਂ ਕਾਹਦੇ ਵਿੱਚ ਪਾ ਦਿੰਦੀਆਂ। ਸੋ ਹੁਣ ਦੇਖੋ ਤੁਹਾਡੇ ਸਾਹਮਣੇ ਜੋ ਸਰਵੇ ਆਏ ਆ, ਕਹਿੰਦੇ ਵੀ ਜਿੰਨੇ ਵੀ ਲੋਕ ਮਰਦੇ ਆ USA ਦੇ ਵਿੱਚ, ਉਹਦਾ 5ਵਾਂ ਵੱਡਾ ਕਾਰਨ ਸੁਸਾਈਡ ਹੈਗਾ ਆ। ਸੋ ਇਹ ਖਾਸ ਕਰਕੇ ਮੈਨ ਦੇ ਵਿੱਚ ਜੋ ਬੰਦਿਆਂ ਦੇ ਵਿੱਚ ਇਹ ਦੱਸਿਆ ਗਿਆ ਹੈ। ਜੀ ਜੀ ਬਿਲਕੁਲ। ਸੋ ਇਹ ਚਿੰਤਾਜਨਕ ਆ। ਕੋਵਿਡ ਦੇ ਕਰਕੇ ਵੀ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਕਾਫੀ ਜ਼ਿਆਦਾ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਉਹ ਘਟੀ ਹੈਗੀ ਆ। ਅਚਾਨਕ ਇੰਨੇ ਜਾਣਿਆਂ ਦਾ ਵੱਧ ਮਰ ਜਾਣਾ, ਮੌਤਾਂ ਤਾਂ ਦੇਖੋ ਐਵਰੀ ਡੇ ਹੁੰਦੀਆਂ ਹੀ ਨੇ। ਇਹ ਇੱਕ ਸਰਕਲ ਆ, ਪਰ ਅਚਨਚੇਤੇ ਜ਼ਿਆਦਾ ਜਾਣਿਆਂ ਦਾ ਮਰ ਜਾਣਾ, ਉਹਦੇ ਨਾਲ ਐਵਰੇਜ ਦੇ ਵਿੱਚ ਜਿਹੜਾ ਫਰਕ ਪੈਂਦਾ ਆ, ਇਸ ਨੂੰ ਮੇ ਵੀ ਬਰਾਬਰ ਆਉਂਦਿਆਂ ਨੂੰ ਫਿਰ ਥੋੜਾ ਵਕਤ ਲੱਗੇਗਾ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਖਬਰਾਂ ਵੱਲ ਅੱਗੇ ਵਧੀਏ ਤੇ ਅੱਜ ਜਿਹੜੇ ਭਾਈ ਦਿਲਾਵਰ ਸਿੰਘ ਬੱਬਰ, ਰਾਜੋਆਣਾ ਹੁਣੀ, ਇਹਨਾਂ ਸਾਰਿਆਂ ਨੂੰ ਕੋਟ ਅਨਕੋਟ ਅਸੀਂ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਬੁੱਚੜ ਬੇਅੰਤੇ ਦਾ ਅੱਜ ਸੋਧਾ ਜਿਹੜਾ ਉਹ ਲਾਇਆ ਸੀਗਾ। ਬੰਬ ਧਮਾਕੇ ਦੇ ਵਿੱਚ ਉਸਦੀ ਗੱਡੀ ਦੇ ਵਿੱਚ ਬੇਅੰਤੇ ਬੁੱਚੜ ਨੂੰ ਜਿਹੜਾ ਆ ਉਹ ਦੁਨੀਆ ਤੋਂ ਪਾਰ ਜਿਹੜਾ ਉਹ ਘੱਲਿਆ ਸੀਗਾ। ਸਭ ਨੂੰ ਪਤਾ ਹੈ ਵੀ ਉਸ ਸਮੇਂ ਦੇ ਵਿੱਚ ਜਿਹੜਾ ਇਹ ਬੇਅੰਤਾ ਤੇ ਨਾਲ ਜਿਹੜਾ KPS ਗਿੱਲ ਸੀਗਾ, ਇਹਨਾਂ ਦੋਨਾਂ ਨੇ ਮਿਲ ਕੇ ਕਿਸ ਤਰੀਕੇ ਦੇ ਨਾਲ ਖੂਨੀ ਖੇਡ ਜਿਹੜੀ ਉਹ ਖੇਲੀ ਸੀਗੀ। ਪੰਜਾਬ ਦੀ ਨੌਜਵਾਨੀ, ਖਾਸ ਕਰਕੇ ਸਿੱਖਾਂ ਦੇ ਮੁੰਡਿਆਂ ਨੂੰ ਫੜੋ ਫੜਾਈ ਬਗੈਰ ਵਾਰੰਟਾਂ ਤੋਂ, ਜਿਹਦੇ ਕਰਕੇ ਉਹਦਾ ਪੋਤਾ ਬੜਾ ਹੁਣ ਰੌਲਾ ਪਾਉਂਦਿਆ ਸੀ ਆਸ਼ੂ ਵਾਲੀ ਨੂੰ ਗੱਲ ਨੂੰ ਲੈ ਕੇ। ਉਦੋਂ ਉਹੀ ਚੀਜ਼ ਜਿਹੜੀ ਚੱਲੇ, ਮਨੁੱਖੀ ਅਧਿਕਾਰਾਂ ਦਾ ਪੂਰਾ ਘਾਣ ਹੋਇਆ। ਘਰੋਂ ਗਏ ਪੁੱਤ, ਅਜੇ ਤੱਕ ਵੀ ਜਿਹੜੇ ਉਹ ਬੌੜੇ ਨਹੀਂ। ਇਹਦੀ ਹੀ ਸਰਪ੍ਰਸਤੀ ਹੇਠ ਸਾਰਾ ਕੁਛ ਜਿਹੜਾ ਆ ਉਸ 90 ਦੇ ਦਹਾਕੇ 'ਚ, 80-90 ਦੇ ਦਹਾਕੇ ਦੇ ਵਿੱਚ ਜਿਹੜਾ ਉਹ ਵਾਪਰਿਆ। ਸੋ ਦਿਲਾਵਰ ਸਿੰਘ ਬੱਬਰ ਹੁਣਾਂ ਨੇ ਮਨੁੱਖੀ ਬੰਬ ਬਣ ਕੇ ਜਿਹੜਾ ਆ ਇਸ ਨੂੰ ਦੁਨੀਆ ਤੋਂ ਪਾਰ ਜਿਹੜਾ ਆ ਉਹ ਘੱਲਿਆ। ਤੇ ਉਸੇ ਮਾਮਲੇ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਹੁਣੇ ਅਜੇ ਵੀ ਜੇਲ੍ਹ ਦੇ ਵਿੱਚ ਅੰਦਰ ਨੇ, ਤੇ ਉਹਨਾਂ ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਵੀ ਜਿਹੜੀ ਉਹ ਸੁਣਾਈ ਹੋਈ ਸੀਗੀ, ਜਿਸ ਦੇ ਉੱਤੇ ਹਾਲ ਦੀ ਘੜੀ ਐਗਜ਼ੀਕਿਊਸ਼ਨ ਦੇ ਉੱਤੇ ਜਿਹੜਾ ਉਹ ਸਟੇ ਲੱਗਾ ਹੈਗਾ ਆ। ਸੋ ਕਹਿੰਦੇ ਜੀ, ਵੀ ਜਿਸ ਹਿਸਾਬ ਨਾਲ ਉਸਨੇ ਕਤਲੇਆਮ ਸ਼ੁਰੂ ਕੀਤਾ ਸੀ, ਜੇ ਭਾਈ ਦਿਲਾਵਰ ਸਿੰਘ ਹੁਣੀ 31 ਤਰੀਕ ਨੂੰ ਸ਼ਹੀਦੀ ਨਾ ਦਿੰਦੇ, ਤਾਂ ਮੇਰੀ ਉਮਰ ਦੇ ਮੈਂ ਕਹਿ ਸਕਦਾ ਵੀ ਬਹੁਤ ਘੱਟ ਨੌਜਵਾਨ ਜੀਂਦੇ ਰਹਿੰਦੇ। ਹਾਲਾਂਕਿ ਉਸਨੇ 1.5-2 ਲੱਖ ਦੇ ਕਰੀਬ ਸ਼ਹੀਦ ਕੀਤਾ ਹੈਗਾ, ਪਰ ਬੇਅੰਤੇ ਬੁੱਚੜ ਨੂੰ ਮਾਰਨ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਜੰਗਜੋਧ ਸਿੱਖ ਸੀ, ਉਹ ਬਚ ਗਈਆਂ। ਜੀ ਬਿਲਕੁਲ ਜੀ। ਸੋ ਕੋਟਾਨਕੋਟ ਪ੍ਰਣਾਮ ਹੈ ਦਿਲਾਵਰ ਸਿੰਘ ਬੱਬਰ ਤੇ ਉਹਨਾਂ ਸਾਰੇ ਹੀ ਯੋਧਿਆਂ ਨੂੰ, ਜਿਨ੍ਹਾਂ ਨੇ ਇਸ ਐਗਜ਼ੀਕਿਊਸ਼ਨ ਜਿਹੜੀ ਆ ਉਹ ਕੀਤੀ ਸੀਗੀ। 2015 ਦੇ ਵਿੱਚ ਜਗਤਾਰ ਸਿੰਘ ਤਾਰਾ, ਜਿਨ੍ਹਾਂ ਦਾ ਨਾਮ ਤਾਰਾ, ਉਹਨਾਂ ਨੂੰ ਵੀ ਬੈਂਕਾਕ ਦੇ ਵਿੱਚੋਂ ਜਿਹੜਾ ਉਹ ਫੜਿਆ ਗਿਆ ਸੀ। ਅਜੇ ਵੀ ਉਹ ਵੀ ਕਹਿੰਦੇ ਵੀ ਅੰਡਰ ਗੋਇੰਗ ਟਰਾਇਲ ਜਿਹੜਾ ਉਹਨਾਂ ਦਾ ਉਹ ਚੱਲ ਰਿਹਾ ਹੈਗਾ ਆ। ਸੋ 31 ਅਗਸਤ 1995 ਦਾ ਉਹ ਜਿਹੜਾ ਉਹ ਦਿਨ ਸੀਗਾ ਜਦੋਂ ਬੇਅੰਤੇ ਬੁੱਚੜ ਦਾ ਸੋਧਾ ਲਾਇਆ ਗਿਆ ਸੀਗਾ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵਧੀਏ ਤਾਂ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਜਿਹੜੇ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਜਿਹੜੀ ਏਜੰਸੀ ਆ, ਉਸ ਤੇ ਜਿਹੜੇ ਇੰਸਪੈਕਟਰਸ ਆ ਉਹ ਉੱਥੇ ਪਹੁੰਚ ਰਹੇ ਨੇ। ਜਿਹੜਾ ਯੂਕਰੇਨ ਦਾ ਨਿਊਕਲੀਅਰ ਪਲਾਂਟ ਆ, ਕਿਉਂਕਿ ਖਤਰਾ ਬਣਿਆ ਸੀਗਾ ਵੀ ਕਿਤੇ ਉੱਥੇ ਮੈਲਟ ਡਾਊਨ ਨਾ ਹੋ ਜਾਵੇ। ਹੁਣ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਸਭ ਕੁਛ ਦਰੁਸਤ ਆ, ਸਭ ਕੁਛ ਠੀਕ ਠਾਕ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਉਹ ਪਹੁੰਚ ਤਾਂ ਗਏ ਨੇ, ਪਰ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਕਹਿੰਦੇ ਕਿਹੜੇ ਰਾਹ ਥਾਣੀ ਜ਼ਪੋਰੀਜ਼ੀਆ ਪਲਾਂਟ ਦੇ ਵਿੱਚ ਉਹ ਉੱਥੇ ਪਹੁੰਚਣਗੇ, ਇਹ ਦੇਖਿਆ ਜਾਊਗਾ। ਉਧਰ ਵੈਟੀਕਨ ਜਿਹੜੀ ਕ੍ਰਿਸਚੀਅਨ ਕੈਥੋਲਿਕਸ ਦੀ ਕਹਿ ਲਓ ਵੀ ਮੇਨ ਸੰਸਥਾ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਪਹਿਲੀ ਵਾਰ ਰੂਸ ਨੂੰ ਇਸ ਯੁੱਧ ਦੇ ਵਿੱਚ ਅਗਰੈਸਰ ਜਿਹੜਾ ਉਹ ਆਖਿਆ ਵੀ ਇਹਨਾਂ ਨੇ ਹੀ ਇੱਕ ਹਿਸਾਬ ਦੇ ਨਾਲ ਸ਼ੁਰੂਆਤ ਕੀਤੀ ਆ। ਉਧਰ ਰੂਸ ਨੇ ਜਰਮਨੀ ਨੂੰ ਜਾਣ ਵਾਲੀ ਨੈਚੁਰਲ ਗੈਸ ਆ ਉਸ ਦੇ ਫਲੋ ਦੇ ਉੱਤੇ ਇੱਕ ਵਾਰੀ ਫੇਰ ਰੋਕ ਲਗਾ ਦਿੱਤੀ ਆ। ਯੂਕਰੇਨ ਇਹ ਦਾਅਵਾ ਕਰ ਰਿਹਾ ਆ ਵੀ ਖਰਸਨ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੂਸੀ ਫੌਜਾਂ ਉੱਥੋਂ ਭੱਜ ਗਈਆਂ ਨੇ, ਤੇ ਇਹਨਾਂ ਨੇ ਕਈ ਹਿੱਸੇ ਜਿਹੜੇ ਆ ਉਹ ਵਾਪਸ ਕਬਜ਼ੇ ਅਧੀਨ ਲੈ ਲਏ ਨੇ। ਉਧਰ ਯੂਰਪੀਅਨ ਸੰਘ ਦੇ ਦੁਆਰਾ 5.5 ਮਿਲੀਅਨ ਆਇਓਡੀਨ ਦੀਆਂ ਜਿਹੜੀਆਂ ਟੈਬਲੇਟਸ ਆ ਉਹ ਯੂਕਰੇਨ ਦੇ ਵਿੱਚ ਘੱਲੀਆਂ ਜਾਣਗੀਆਂ। ਇੱਕ ਹੋਰ ਸ਼ਿਪਮੈਂਟ ਹਿਊਮੈਨਿਟੇਰੀਅਨ ਏਡ ਜਿਹੜੀ ਆ ਯੂਕਰੇਨ ਦੇ ਲਈ ਉਹ ਰਵਾਨਾ ਹੋ ਚੁੱਕੀ ਆ। ਅੱਜ ਰੂਸ ਦੇ ਦੁਆਰਾ ਕੀਤੀ ਗਈ ਸ਼ੈਲਿੰਗ ਦੇ ਵਿੱਚ 5 ਲੋਕਾਂ ਦੀ ਖਾਰਕੀਵ ਇਲਾਕੇ ਦੇ ਵਿੱਚ ਮੌਤ ਹੋਈ ਹੈ।
ਜੀ, ਬਿਲਕੁਲ। ਜਿਹੜਾ ਇਹ ਕੰਪਲੈਕਸ ਆ ਸਰੋਤਿਆਂ ਨੂੰ ਦੱਸਦੇ ਜਾਈਏ, ਜੋ ਨਿਊਕਲੀਅਰ ਪਲਾਂਟ ਦਾ ਜ਼ਾਪਰਜ਼ੀਆ ਨਿਊਕਲੀਅਰ ਪਲਾਂਟ, ਇਹ ਇਸ ਟਾਈਮ ਰਸ਼ੀਅਨ ਫੌਜਾਂ ਦੇ ਹੱਥ ਦੇ ਵਿੱਚ ਆ, ਪਰ ਜੋ ਯੂਕਰੇਨ ਦੇ ਇੰਜੀਨੀਅਰ ਆ, ਉਹ ਇਸ ਨੂੰ ਹਜੇ ਵੀ ਰਨ ਕਰ ਰਹੇ ਹੈਗੇ ਆ। ਸੋ ਰਸ਼ੀਅਨ ਯੂਕਰੇਨ ਵਾਲੇ ਬਲੇਮ ਕਰਦੇ ਆ ਵੀ ਰਸ਼ੀਆ ਨੇ ਆਪਣੇ ਹਥਿਆਰ ਉੱਥੇ ਜਮ੍ਹਾਂ ਕੀਤੇ ਹੋਏ ਆ ਤੇ ਉੱਥੋਂ ਅਟੈਕ ਕਰਦੇ ਹੈਗੇ ਆ। ਪਰ ਦੂਸਰੇ ਪਾਸੇ ਰਸ਼ੀਆ ਵਾਲੇ ਕਹਿ ਰਹੇ ਆ, ਯੂਕਰੇਨ ਵਾਲੇ ਇਹਦੇ ਉੱਤੇ ਅਟੈਕ ਕਰ ਰਹੇ ਆ। ਸੋ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ। ਹੋਪਫੁਲੀ ਅੱਜ ਜਦੋਂ ਸਾਰੇ ਐਟੋਮਿਕ ਐਨਰਜੀ ਕਮਿਸ਼ਨ ਵਾਲੇ ਪਹੁੰਚਣਗੇ ਇੰਸਪੈਕਸ਼ਨ ਕਰਨ, ਤੇ ਦੇਖੋ ਉਹਨਾਂ ਦੇ ਕੀ ਰਿਜ਼ਲਟਸ ਆਉਂਦੇ ਆ। ਤੇ ਆਪਾਂ ਤਾਂ ਇਹ ਅਰਦਾਸਾਂ ਹੀ ਕਰ ਸਕਦੇ ਹਾਂ ਵੀ ਕਿਸੇ ਤਰ੍ਹਾਂ ਦੀ ਇਹ ਅਣਸਕਾਮੀ ਘਟਨਾ ਨਾ ਵਾਪਰੇ। ਨਹੀਂ ਤਾਂ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਕੀਤੀ ਸੀ ਵੀ ਜੇ ਕਿਤੇ ਨਿਊਕਲੀਅਰ ਪਲਾਂਟ ਫਟ ਜਾਂਦਾ ਆ, ਇਹਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਆ। ਚਰਨੋਬਲ ਦਾ ਜੋ ਸਭ ਤੋਂ ਇਤਿਹਾਸ ਦੇ ਵਿੱਚ ਖਤਰਨਾਕ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ, ਉਸ ਤੋਂ ਵੀ ਵਰਸਟ ਡਿਜ਼ਾਸਟਰ ਇਹ ਹੋਊਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਮਾੜੀ ਖਬਰ ਆਇਰਲੈਂਡ ਤੋਂ ਆ ਰਹੀ ਹੈ। ਯੂਰਪ ਦਾ ਜਿਹੜਾ ਇਹ ਮੁਲਕ ਆ, ਬ੍ਰਿਟਾਨੀਆ 'ਚ ਰਹਿਣ ਵਾਲੇ 2 ਕੇਰਲਾ ਮੂਲ ਦੇ ਜਿਹੜੇ ਮੁੰਡੇ, ਜਿਨ੍ਹਾਂ ਦਾ ਨਾਮ ਰਾਯੂਵਨ ਸਿਮੀਅਨ ਤੇ ਜੋਸਫ ਸਬੈਸਟੀਅਨ ਦੱਸਿਆ ਜਾਂਦਾ ਆ, ਉੱਥੇ ਦੀ ਇੱਕ ਝੀਲ ਦੇ ਵਿੱਚ ਡੁੱਬ ਕੇ ਉਹਨਾਂ ਦੀ ਮੌਤ ਹੋ ਗਈ ਆ। ਉੱਥੋਂ ਦੇ ਜਿਹੜੇ ਪਬਲਿਕ ਸਰਵਿਸ ਬ੍ਰੌਡਕਾਸਟਰ ਆ, ਉਹਨਾਂ ਨੇ ਇਹ ਜਿਹੜੀ ਰਿਪੋਰਟ ਆ ਉਹ ਦਿੱਤੀ ਆ। ਇਹ 6 ਜਾਣਿਆਂ ਦੇ ਦੋਸਤ ਸੀਗੇ ਜੋ ਤੈਰਾਕੀ ਕਰਨ ਦੇ ਲਈ ਉਸ ਝੀਲ ਦੇ ਵਿੱਚ ਗਏ ਸੀਗੇ, ਜਿਸ ਦੌਰਾਨ ਇਹਨਾਂ 2 ਮੁੰਡਿਆਂ ਦੀ ਮੌਤ ਹੋ ਗਈ ਹੈ। ਕੈਨੇਡਾ ਦੇ ਵਿੱਚੋਂ ਇਹ ਖਬਰਾਂ ਵੀ ਬਹੁਤ ਹਰਜੋਤ ਸਿੰਘ ਜੀ ਆਉਂਦੀਆਂ ਰਹੀਆਂ ਨੇ, ਲਗਾਤਾਰ ਆ ਰਹੀਆਂ ਨੇ ਤੇ ਰੁਕਣ ਦਾ ਨਾਮ ਵੀ ਨਹੀਂ ਲੈ ਰਹੀਆਂ। ਸੋ ਜਿਹੜੇ ਖਾਸ ਕਰਕੇ ਨੌਜਵਾਨ ਜਿਹੜੇ ਵੀ ਕਿਤੇ ਵੀ ਜਦੋਂ ਜਾਂਦੇ ਨੇ, ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜੇ ਤੈਰਾਕੀ ਚੰਗੀ ਤਰ੍ਹਾਂ ਨਹੀਂ ਆਉਂਦੀ ਜਾਂ ਤੁਹਾਡੇ ਕੋਲ ਪੂਰੇ ਸੇਫਟੀ ਪ੍ਰੀਕਾਸ਼ਨ ਨਹੀਂ ਹਨ, ਤਾਂ ਉਸ ਥਾਂ ਦੇ ਉੱਤੇ ਜਿਹੜਾ ਉਹ ਨਾ ਜਾਇਆ ਜਾਵੇ। ਤੇ ਨਾਲ ਦਿਆਂ ਨੂੰ, ਸਾਥੀਆਂ ਨੂੰ ਵੀ ਇਹ ਗੁਜ਼ਾਰਿਸ਼ ਆ ਵੀ ਬੰਦਿਆਂ ਨੂੰ ਪ੍ਰੈਸ਼ਰ ਨਾ ਪਾਇਆ ਕਰੋ, ਧੱਕਾ ਨਾ ਕਰਿਆ ਕਰੋ ਵੀ ਚੱਲ ਚੱਲ ਕੁਛ ਨਹੀਂ ਹੁੰਦਾ, ਇਹ ਹੈ ਉਹ ਹੈ। ਕਿਉਂਕਿ ਜਦੋਂ ਬੰਦਾ ਡੁੱਬਣ ਲੱਗਦਾ ਆ, ਨਾ ਫਿਰ ਉਹ ਜੇ ਕੋਈ ਐਕਸਪਰਟ ਨਹੀਂ ਉਸ ਨੂੰ ਕਿਸੇ ਨੂੰ ਬਚਾਉਣ ਦੇ ਵਿੱਚ, ਉਹ ਗੋਤਾਖੋਰ ਨਹੀਂ ਆ, ਕੱਢ ਨਹੀਂ ਸਕਦੇ, ਤਾਂ ਬਚਾਉਣਾ ਫਿਰ ਉਹ ਨਾਮੁਮਕਿਨ ਬਣ ਜਾਂਦਾ। ਸੋ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜਿਹੜਾ ਖਿਲਵਾੜ ਆ ਉਹ ਨਹੀਂ ਕਰਨਾ ਚਾਹੀਦਾ। ਇਕੱਲੇ ਇਹਨਾਂ ਦੇ ਲਈ ਨਹੀਂ, ਜਿੱਥੇ ਵੀ ਜਾ ਰਹੇ ਹੋ, ਕੋਈ ਵੀ ਜਾਣਾ ਆ, ਉਹ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਯੂਰਪ ਦੀ ਗੱਲ ਕਰਦੇ ਜਾਈਏ, ਰਸ਼ੀਆ ਨੇ ਅੱਜ ਜੋ ਨੋਰਡ ਸਟਰੀਮ ਗੈਸ ਪਾਈਪਲਾਈਨ ਜੋ ਯੂਰਪ ਨੂੰ ਜਾਂਦੀ ਆ, ਉਹ 3 ਦਿਨਾਂ ਦੇ ਲਈ ਬੰਦ ਕਰ ਦਿੱਤੀ ਆ, ਜਿਹਦੇ ਨਾਲ ਯੂਰਪ ਦੇ ਮੁਲਕਾਂ ਦੇ ਵਿੱਚ ਗੈਸ ਦਾ ਜਿਹੜਾ ਫਲੋ ਆ ਬਹੁਤ ਘਟ ਗਿਆ ਆ ਤੇ ਉੱਥੇ ਇੱਕ ਕ੍ਰਾਈਸਿਸ ਆ ਸਕਦਾ ਹੈਗਾ ਆ। ਅੱਜ ਜੋ ਪਾਈਪ ਸ਼ਟਡਾਊਨ ਕੀਤੀ ਆ ਤੇ ਰਸ਼ੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਸਾਨੂੰ ਇਹਦੀ ਮੇਨਟੇਨੈਂਸ ਕਰਨੀ ਪੈਣੀ ਆ, ਪਰ ਯੂਰਪੀਅਨ ਕੰਟਰੀਜ਼ ਵਾਲੇ ਇਹ ਸੋਚ ਰਹੇ ਆ ਵੀ ਜੋ ਵਾਰ ਚੱਲ ਰਹੀ ਆ ਉਸ ਨੂੰ ਐਜ਼ ਏ ਵੈਪਨ ਐਨਰਜੀ ਸਪਲਾਈ ਕਰਕੇ ਰਸ਼ੀਆ ਵਾਲੇ ਯੂਜ਼ ਕਰ ਰਹੇ ਹੈਗੇ ਆ। ਪ੍ਰਾਈਸਸ ਜੋ ਕੀਮਤਾਂ ਆ ਉਹ ਆਲਰੇਡੀ ਡਬਲ ਹੋ ਗਈਆਂ ਆ। ਗਾਜ਼ਪ੍ਰੋਮ ਇਹ ਜੋ ਗੈਸ ਕੰਪਨੀ ਆ ਜਿੱਥੋਂ ਗੈਸ ਜਾਂਦੀ ਆ, ਜਦੋਂ ਤੋਂ ਹੀ ਰੀਸਟ੍ਰਿਕਟ ਕੀਤੀ ਹੈਗੀ ਆ, ਕਪੈਸਿਟੀ ਸਿਰਫ 20% ਤੱਕ ਇਹਨਾਂ ਨੇ ਰੱਖੀ ਆ। ਜੋ ਗਾਜ਼ਪ੍ਰੋਮ ਕੰਪਨੀ ਆ, ਇਸ ਨੇ ਕਹਿੰਦੇ ਵੀ ਕੁਆਟਰ ਟੂ 20 MN ਕਿਊਬਿਕ ਮੀਟਰ ਪਰ ਡੇ ਕੱਟ ਕਰ ਦਿੱਤੀ ਆ ਗੈਸ, ਡਾਊਨ ਫਰੋਮ 27 MN ਕਿਊਬਿਕ ਮੀਟਰਸ ਪਰ ਡੇ ਪਿਛਲੇ ਦਿਨਾਂ ਦੇ ਵਿੱਚ। ਸੋ ਇਹ ਯੂਰਪ ਦੇ ਲਈ ਇੱਕ ਬਹੁਤ ਵੱਡੀ ਹੁਣ ਪ੍ਰੋਬਲਮ ਬਣ ਗਈ ਹੈਗੀ ਆ। ਕਹਿੰਦੇ ਪਈ ਆਲਮੋਸਟ ਆਇਲ ਟਰਮ ਦੇ ਵਿੱਚ, ਜੇ ਬੈਰਲ ਆਇਲ ਟਰਮ 'ਚ ਗੈਸ ਦੀ ਦੇਖਿਆ ਜਾਵੇ, $550 ਪਰ ਬੈਰਲ ਇਹ ਗੈਸ ਦੀ ਕੀਮਤ ਬਣ ਗਈ ਹੈ। ਜੀ ਜੀ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ। ਸੈਕਰਾਮੈਂਟੋ ਕਾਉਂਟੀ ਦੇ ਇੱਕ ਕਾਇਰੋਪ੍ਰੈਕਟਰ ਆ, ਉਸ ਨੂੰ ਅਰੈਸਟ ਕੀਤਾ ਗਿਆ ਆ। ਉਸ ਉੱਤੇ ਸੈਕਸ਼ੂਅਲ ਅਸੌਲਟ ਚਾਰਜਿਸ ਲੱਗੇ ਸੀਗੇ, ਕਈ ਜਿਹੜੇ ਇਸ ਦੇ ਉੱਤੇ ਲੱਗੇ ਆ। ਮਾਈਕਲ ਰੂਇਜ਼ 55 ਸਾਲਾਂ ਦਾ, ਉਸਨੂੰ ਬੀਤੇ ਐਤਵਾਰ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ ਇਸ ਦੇ ਉੱਤੇ ਦੋਸ਼ ਆ ਜਾਣ ਬੁੱਝ ਕੇ ਔਰਤਾਂ ਦੇ ਨਾਲ ਜਿਹੜਾ ਇੱਦਾਂ ਦਾ ਖਿਲਵਾੜ, ਜਿਸਮਾਨੀ ਸ਼ੋਸ਼ਣ ਜਿਹੜਾ ਆ ਉਸਨੇ ਕੀਤਾ ਹੋ ਸਕਦਾ ਆ। ਸੋ ਕਹਿੰਦੇ ਵੀ 18 ਮਾਰਚ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਹ ਜਿਹੜਾ ਅਸੌਲਟ 18 ਮਾਰਚ ਨੂੰ ਵਾਪਰਿਆ ਸੀਗਾ। ਸੋ ਇਹ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਐਜ਼ ਏ ਕਾਇਰੋਪ੍ਰੈਕਟਰ ਪੂਰੀ ਸੈਕਰਾਮੈਂਟੋ ਕਾਉਂਟੀ 'ਚ ਕੰਮ ਜਿਹੜਾ ਉਹ ਕਰਦਾ ਸੀਗਾ। ਕਹਿੰਦੇ ਵੀ ਇਹ ਹੁਣ ਕਲੀਅਰ ਨਹੀਂ ਆ
ਵੀ ਜਿਹੜੇ ਪੀੜਤ ਆ ਵੀ ਉਹਦੇ ਕਲਾਇੰਟ ਸੀਗੇ ਜਾਂ ਆਊਟ ਆਫ ਕਲਾਇੰਟਲ ਤੋਂ ਬਾਹਰ ਜਾ ਕੇ ਵੀ ਇਸਨੇ ਇਦਾਂ ਦੀ ਕਰਤੂਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਕੈਲੀਫੋਰਨੀਆ ਬੋਰਡ ਆਫ ਕਾਇਰੋਪ੍ਰੈਕਟਿਕ ਐਗਜ਼ਾਮੀਨਰ ਦੀ ਵੈਬਸਾਈਟ ਦੇ ਤਹਿਤ ਮਾਈਕਲ ਰੋਇਜ਼ ਦਾ ਲਾਇਸੈਂਸ ਕਾਇਰੋਪ੍ਰੈਕਟਿੰਗ ਦੇ ਵਿੱਚ ਅਜੇ ਵੀ ਵੈਲਿਡ ਦੱਸਿਆ ਜਾਂਦਾ ਹੈ। ਜੀ, ਤੇ ਆਪਾਂ ਇੱਕ ਲੈਂਦੇ ਬ੍ਰੇਕ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਕੱਲ ਡਿਸਕਸ ਕੀਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਫਾਸਟ ਫੂਡ ਬਿੱਲ ਆ ਰਿਹਾ ਹੈਗਾ, ਸੈਨੇਟ ਨੇ ਪਾਸ ਕਰ ਦਿੱਤਾ ਹੈ। ਉਹਦੇ ਸੰਬੰਧ ਦੇ ਵਿੱਚ ਮੈਕਡੋਨਲਡ ਦੇ ਸੀਈਓ ਨੇ ਕੀ ਕਿਹਾ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜੈਂਡਰ ਮਾਰਗੇਜ ਤੋਂ ਮੋਹਨ ਚੀਮਾ ਹੁਣੇ ਵੀ ਜੁੜਨਗੇ। ਰੀਅਲ ਏਸਟੇਟ ਮਾਰਕੀਟ ਦੇ ਬਾਰੇ ਉਹ ਕੀ ਸੋਚਦੇ ਨੇ, ਕੀ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਸਾਂਝੀਆਂ ਕਰਨ ਦੀ ਮਿਲਦੇ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਠੀਕ। ਅਗਲੀ ਖਬਰ ਵੱਲ ਚੱਲੀਏ ਤੇ ਮੈਕਡੋਨਲਡ ਜੋ ਹੈਗੀ ਆ ਫਰੈਂਚਾਈਜ਼ੀ, ਉਹਨਾਂ ਨੇ ਇਹ ਕਿਹਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਬਿੱਲ ਆ ਰਿਹਾ, ਸੈਨੇਟ 'ਚ ਪਾਸ ਹੋ ਗਿਆ, ਅਸੈਂਬਲੀ 'ਚ ਪਿਛਲੇ ਸਾਲ ਫੇਲ ਹੋ ਗਿਆ ਸੀ 2 ਵੋਟਾਂ ਪਿੱਛੇ, ਤੇ ਲੱਗਦਾ ਹੈ ਇਸ ਵਾਰ ਪਾਸ ਹੋ ਜਾਊਗਾ। ਉਹ ਤੋਂ ਬਾਅਦ ਗਵਰਨਰ ਸਾਈਨ ਕਰਦੇ ਕਿ ਨਹੀਂ। ਇਹਦੇ ਨਾਲ ਜੋ ਫਰੈਂਚਾਈਜ਼ੀ ਹੈਗੀਆਂ ਵੱਡੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪਊਗਾ, ਖਾਸ ਕਰਕੇ ਮੈਕਡੋਨਲਡ ਨੂੰ। ਮੈਕਡੋਨਲਡ ਦੇ ਕਹਿੰਦੇ ਵੀ 10% ਰੈਸਟੋਰੈਂਟ ਓਵਰਆਲ ਜਿਹੜੇ ਦੁਨੀਆ 'ਚ ਜੇ ਦੇਖੇ ਜਾਣ, ਉਹ ਇਕੱਲੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੈਗੇ ਆ। ਜੋ ਅਰਲਿੰਗਰ ਜੋ ਪ੍ਰੈਜ਼ੀਡੈਂਟ ਹੈਗੇ ਮੈਕਡੋਨਲਡ USA ਦੇ, ਉਹਨਾਂ ਨੇ ਕਿਹਾ ਵੀ ਜੋ ਨਵਾਂ ਬਿੱਲ ਆ ਰਿਹਾ ਆ ਉਹਦੇ ਵਿੱਚ $22 ਮਿਨੀਮਮ ਵੇਜ ਦੀ ਗੱਲ ਕੀਤੀ ਗਈ ਆ। ਹਾਲਾਂਕਿ ਉਹ ਕਹਿੰਦੇ ਵੀ ਸਾਡੇ ਕਈ ਏਰੀਏ 'ਚ, ਖਾਸ ਕਰਕੇ ਜਿੱਥੇ ਮਹਿੰਗਾ ਏਰੀਆ, ਬੇ ਏਰੀਆ, ਉੱਥੇ ਆਲਰੇਡੀ ਅਸੀਂ ਇੰਨੀ ਕੁ ਸੈਲਰੀ ਪੇ ਕਰ ਰਹੇ ਹੈਗੇ ਆ। ਪਰ ਉਹਦੇ ਨਾਲ ਇੱਕ ਜੋ ਬੋਰਡ ਸੈਟਅਪ ਦੀ ਕਰਨ ਦੀ ਗੱਲ ਕੀਤੀ ਗਈ ਆ ਵੀ ਉਹ ਸਾਰਾ ਕੁਝ EMPLOYEES ਦੀ ਸੇਫਟੀ ਨੂੰ ਲੈ ਕੇ, ਜਾਂ ਉਹਨਾਂ ਨੇ ਯੂਨੀਅਨ ਬਣਾਉਣੀ ਆ ਜਾਂ ਨਹੀਂ ਬਣਾਉਣੀ ਆ, ਹੋਰ ਬਹੁਤ ਸਾਰੇ ਇਸ਼ੂਜ਼ ਲਈ ਸੈਟਅਪ ਕੀਤਾ ਜਾ ਰਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਜੋ ਵੱਡੀਆਂ ਫਰੈਂਚਾਈਜ਼ ਹੈਗੀਆਂ ਫੂਡ ਦੀਆਂ, ਉਹਨਾਂ ਦੇ ਉੱਤੇ ਹੋਊਗਾ। ਸੋ ਕੱਲਾ ਇਹ ਮੈਕਡੋਨਲਡ ਨਹੀਂ ਹੈਗਾ। ਮੈਕਡੋਨਲਡ ਦੇ ਕਹਿੰਦੇ 13,000 ਦੇ ਕਰੀਬ USA ਦੇ ਵਿੱਚ ਲੋਕੇਸ਼ਨ ਆ, ਤੇ 10% ਉਹਦੇ ਵਿੱਚੋਂ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਆ। ਤੇ ਇਸ ਤੋਂ ਬਿਨਾਂ ਚਿਪੋਟਲੇ, ਮੈਕਸੀਕਨ ਗ੍ਰਿਲ ਫਰੈਂਚਾਈਜ਼ੀ, ਚਿਕ ਫਿਲ, ਜਮ ਬ੍ਰਾਂਡਸ ਜਾਂ ਰੈਸਟੋਰੈਂਟ ਬ੍ਰਾਂਡ ਇੰਟਰਨੈਸ਼ਨਲ, ਇਹ ਸਾਰੀਆਂ ਚੇਨਸ ਆ, ਇਹ ਲੌਬੀ ਕਰ ਰਹੀਆਂ ਕੈਲੀਫੋਰਨੀਆ ਲਾ ਮੇਕਰਸ ਨੂੰ, ਤਾਂ ਕਿ ਇਸ ਬਿੱਲ ਦਾ ਅਪੋਜ਼ ਕੀਤਾ ਜਾ ਸਕੇ। ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਜੋ ਇੰਡਸਟਰੀ ਗਰੁੱਪ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਲਗਭਗ 1,40,000 ਦੇ ਕਰੀਬ ਆਪਣਾ ਮਨੀ ਸਪੈਂਡ ਕੀਤਾ ਹੈ ਇਸ ਬਿੱਲ ਨੂੰ ਫਾਈਟ ਕਰਨ ਦੇ ਲਈ। ਸੋ ਇਹ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਕੀ ਰਿਜ਼ਲਟ ਨਿਕਲਦਾ ਹੈਗਾ। ਜੀ ਜੀ, ਅੱਛੀ ਕੀ ਜਿਹੜਾ ਇਹ ਬੰਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਕਰਦੇ ਜਾਈਏ, ਯਾਦ ਹੋਣਾ ਹਰਜੋਤ ਸਿੰਘ ਜੀ, 50 ਵਰ੍ਹੇ ਪਹਿਲਾਂ 1972 ਦੀਆਂ ਜਰਮਨੀ ਦੇ ਵਿੱਚ ਮਿਊਨਿਕ 'ਚ ਓਲੰਪਿਕ ਹੋਈਆਂ ਸੀ।
ਉੱਥੇ ਜਿਹੜੇ ਇਜ਼ਰਾਈਲੀ ਐਥਲੀਟ ਆ ਉਹਨਾਂ ਨੂੰ ਹੌਸਟੇਜ ਬੰਧਕ ਬਣਾ ਕੇ ਤੇ ਬਾਅਦ ਦੇ ਵਿੱਚ ਮਾਰ ਵੀ ਦਿੱਤਾ ਗਿਆ ਸੀਗਾ। ਇੱਕ ਫੈਲਸਤੀਨੀ ਗਰੁੱਪ ਆ ਉਸ ਨੇ ਉਦੋਂ ਇਹ ਕਾਂਡ ਨੂੰ ਅੰਜਾਮ ਦਿੱਤਾ ਸੀ। ਅੱਜ ਕਹਿੰਦੇ ਆ ਵੀ 50 ਸਾਲ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਇੱਕ ਡੀਲ ਜਿਹੜੀ ਆ ਉਹ ਸਟਰੱਕ ਕੀਤੀ ਗਈ ਆ। 28 ਮਿਲੀਅਨ ਯੂਰੋਜ਼ ਜਿਹੜੇ ਆ ਇਸ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਐਥਲੀਟ ਆ ਉਹ ਮਾਰ ਦਿੱਤੇ ਗਏ ਸੀਗੇ, ਉਹਨਾਂ ਨੂੰ ਕਹਿੰਦੇ ਆ ਵੀ ਉਹ ਹੁਣ ਦਿੱਤੇ ਜਾਣਗੇ। ਉਹਨਾਂ ਪਰਿਵਾਰਾਂ ਦੇ ਦੁਆਰਾ ਕਈ ਮਹੀਨੇ ਤੋਂ ਇਹ ਜਿਹੜਾ ਆ ਉਹ ਚੇਤਾਵਨੀ ਦਿੱਤੀ ਗਈ ਸੀ ਜਾਂ ਧਮਕੀ ਦਿੱਤੀ ਗਈ ਸੀ ਵੀ ਜਿਹੜੀਆਂ ਵੀ ਕਮੈਮੋਰੇਸ਼ਨਸ ਉਹਨਾਂ ਨੂੰ ਯਾਦ ਕਰਦੇ ਹੋਏ 50ਵੀਂ ਇਸ ਐਨੀਵਰਸਰੀ ਦੇ ਉੱਤੇ ਮਨਾਈਆਂ ਜਾਣਗੀਆਂ ਜਾਂ ਉਹਨਾਂ ਨੂੰ ਯਾਦ ਕੀਤਾ ਜਾਊਗਾ, ਉਸ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਸੋ ਜਰਮਨ ਸਰਕਾਰ ਨੇ ਉਹਨਾਂ ਪਰਿਵਾਰਾਂ ਦੇ ਨਾਲ ਹੁਣ ਇਹ ਸਮਝੌਤਾ ਕਰਦੇ ਹੋਏ 28 ਮਿਲੀਅਨ ਯੂਰੋ ਜੋ ਕਿ ਤਕਰੀਬਨ ਅੱਜ ਕੱਲ੍ਹ ਇੰਨੇ ਕਿ ਡਾਲਰ ਜਿਹੜੇ ਉਹ ਬਣਦੇ ਆ ਵੀ ਉਹ ਉਹਨਾਂ ਨੂੰ ਦੇਣ ਦੇ ਲਈ ਹਾਮੀ ਭਰੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀਆਂ ਜਿਸ ਤਰ੍ਹਾਂ ਆਪਾਂ ਖਬਰਾਂ ਸਵੇਰੇ ਵੀ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਵੀ ਬਹੁਤ ਹੀਟ ਵੇਵ ਜੋ ਆ ਰਹੀ, ਬਰੂਟਲ ਹੀਟ ਵੇਵ, ਉਸ ਹੀਟ ਵੇਵ ਦੇ ਨਾਲ ਕੈਲੀਫੋਰਨੀਆ ਦਾ ਜੋ ਗ੍ਰਿਡ ਆ, ਪਾਵਰ ਗ੍ਰਿਡ ਹੈਗਾ ਆ, ਉਹ ਕਹਿੰਦੇ ਪਈ ਬਹੁਤ ਬਿਗੇਸਟ ਹੀਟ ਵੇਵ ਟੈਸਟ ਹੈਗਾ ਉਹਦੇ ਲਈ ਵੀ ਸਰਵਾਈਵ ਕਰ ਸਕਦਾ ਕਿ ਨਹੀਂ। ਸੋ ਲੱਗਦਾ ਆ ਵੀ ਕਹਿੰਦੇ ਬਹੁਤ ਸਾਰੇ ਲੋਕਾਂ ਦੀ ਬਿਜਲੀ ਜਾ ਸਕਦੀ ਹੈਗੀ। 2020 ਦੇ ਵਿੱਚ ਬਹੁਤ ਜ਼ਿਆਦਾ ਆਊਟੇਜ ਹੋਈ ਸੀ ਇਲੈਕਟ੍ਰਿਸਿਟੀ ਦੀ, ਉਸ ਟਾਈਮ ਦੇ ਉੱਤੇ ਅੱਗਾਂ ਬਹੁਤ ਲੱਗੀਆਂ ਸੀਗੀਆਂ। ਤੇ ਪਰ ਹੁਣ ਜਿਸ ਹਿਸਾਬ ਦੇ ਨਾਲ ਜਿੰਨੀ ਹੀਟ ਵੇਵ ਆ ਰਹੀ ਆ, ਉਹ ਲੱਗਦਾ ਕਹਿੰਦੇ ਪਈ ਇਹ ਇੱਕ ਤਰ੍ਹਾਂ ਨਾਲ ਟੈਸਟ ਹੈਗਾ ਆ ਕੈਲੀਫੋਰਨੀਆ ਗ੍ਰਿਡ ਦੇ ਲਈ, ਉਹ ਸਰਵਾਈਵ ਕਰ ਸਕੇਗਾ ਕਿ ਨਹੀਂ। ਜੀ ਹਰਜੋਤ ਸਿੰਘ ਜੀ, ਇਹਦੇ ਵਿੱਚ ਨਾਲ ਮੈਂ ਵੀ ਐਡ ਜਿਹੜਾ ਉਹ ਕਰਦਾ ਜਾਵਾਂ। ਕੈਲੀਫੋਰਨੀਆ ਚਾਹੁੰਦਾ ਆ ਵੀ ਆਪਣੀ ਜਿਹੜੀ ਬਿਜਲੀ ਉਤਪਾਦਨ ਰੀਨਿਊਏਬਲ ਸੋਰਸਿਸ ਦੇ ਜ਼ਰੀਏ ਜਿਹੜੀ ਉਹ ਵੱਧ ਤੋਂ ਵੱਧ ਹੋਵੇ। ਹਾਲ ਦੀ ਘੜੀ ਜਿੰਨਾ ਗਰਮੀ ਦਾ ਵਾਧਾ ਜਿਹੜਾ ਉਹ ਹੋ ਰਿਹਾ ਆ ਤੇ ਜਿੰਨੀ ਡਿਮਾਂਡ ਆ, ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਉੱਤੋਂ ਬਿਜਲੀ ਵਾਲੀਆਂ ਕਾਰਾਂ, ਬਿਜਲੀ ਵਾਲੇ ਟਰੱਕ, ਉਹ ਸਾਰਾ ਕੁਛ ਜੇ ਆਉਣਾ ਆ ਤੇ ਉਦੋਂ ਕੀ ਜਿਹੜਾ ਉਹ ਹੋਊਗਾ। ਸੋ ਇਹ ਇੱਕ ਵੱਡੀ ਚੁਣੌਤੀ ਕੈਲੀਫੋਰਨੀਆ ਦੇ ਇਨਫਰਾਸਟਰਕਚਰ ਲਈ ਜਿਹੜੀ ਉਹ ਜ਼ਰੂਰ ਰਹਿਣ ਵਾਲੀ ਆ। ਅੱਜ ਤੋਂ ਕੁਛ ਮਹੀਨੇ ਪਹਿਲਾਂ ਜ਼ਰੂਰ ਇੱਕ ਖਬਰ ਜਿਹੜੀ ਉਹ ਆਈ ਸੀ ਵੀ ਇੱਕ ਦਿਨ ਜਿਹੜੀ ਬਿਜਲੀ ਜਿੰਨਾ ਉਤਪਾਦਨ ਹੋਇਆ ਤੇ ਜਿੰਨੀ ਵਰਤੋਂ ਹੋਈ ਆ, ਉਹਦਾ 90% ਤੋਂ ਵੱਧ ਜਿਹੜਾ ਰੀਨਿਊਏਬਲ ਸੋਰਸਿਸ ਦੇ ਨਾਲ ਬਿਜਲੀ ਦਾ ਉਤਪਾਦਨ ਜਿਹੜਾ ਹੋਇਆ ਸੀਗਾ। ਪਰ ਰੀਅਲ ਟੈਸਟ ਜਿਹੜੇ ਅਜਿਹੇ ਦਿਨਾਂ ਦੇ ਵਿੱਚ ਜਿਹੜੇ ਉਹ ਦੇਖਣ ਨੂੰ ਮਿਲਣਗੇ ਵੀ ਅੱਜ ਜਿਹੜਾ ਉਹ ਕਿੱਦਾਂ ਦੇ ਕਾਰਵਾਈ ਜਿਹੜੀ ਉਹ ਹੁੰਦੀ ਆ। ਤੇ ਇੱਥੋਂ ਇਹ ਵੀ ਪਤਾ ਲੱਗੂਗਾ ਵੀ ਇਨਫਰਾਸਟਰਕਚਰ ਢਾਂਚੇ 'ਚ ਹੋਰ ਕਿੰਨੀਆਂ ਮਜ਼ਬੂਤੀ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਹੋਊਗੀ, ਕਿੰਨਾ ਹੋਰ ਜਿਹੜਾ ਉਹ ਫਰਕ ਰਹਿਣ ਵਾਲਾ ਹੋਊਗਾ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਮੋਹਨ ਚੀਮਾ ਜੀ ਜਿਹੜੇ ਉਹ ਜੁੜ ਚੁੱਕੇ ਨੇ, ਰੀਅਲ ਸਟੇਟ ਦੇ ਬਾਰੇ ਜਿਹੜੀ ਉਹ ਆਪਣੇ ਨਾਲ ਗੱਲਬਾਤ ਕਰਨਗੇ ਤੇ ਨਾਲ ਦੇ ਨਾਲ ਇਹ ਜਿਹੜੇ ਟਰੱਕ ਟ੍ਰੇਲਰ ਦੇ ਲੋਨਸ ਕਰਦੇ ਆ ਉਹਦੇ ਬਾਰੇ ਵੀ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਗੇ। ਤੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜ਼ੈਂਡਰ ਮਾਰਗੇਜ ਰੀਅਲ estate ਤੋਂ ਜੁੜੇ ਨੇ, ਜ਼ੈਂਡਰ ਗਰੁੱਪ ਤੋਂ। ਮੋਹਨ ਚੀਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਵੀਰ ਭਾਜੀ, ਆਪ ਜੀ ਨੂੰ, ਖਾਲਸਾ ਭਾਈ ਆਪ ਜੀ ਨੂੰ ਅਤੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਰੀਅਲ estate ਦੀ ਮਾਰਕੀਟ ਨੂੰ ਲੈ ਕੇ ਮੋਹਨ ਚੀਮਾ ਜੀ ਕੀ ਜਿਹੜਾ ਕੁਛ ਚੱਲ ਰਿਹਾ ਆ, ਪ੍ਰਾਈਸਿਸ ਥੋੜੇ ਸਟੈਗਨੈਂਟ ਕਈ ਥਾਵਾਂ ਦੇ ਉੱਤੇ ਜਿਹੜੇ ਹੁਣ ਘਟੇ ਵੀ ਆ ਤੇ ਡਿਮਾਂਡ ਜਿਹੜੀ ਅੱਗੇ ਦੇ ਨਾਲੋਂ ਘਟ ਰਹੀ ਆ। ਹਾਂਜੀ, ਸੋ ਰਾਜਵੀਰ ਭਾਜੀ, ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੀ ਮੈਂ ਆਈਡੀ ਹੈਗੀ ਜੀ ਸਾਰੀ ਡਿਕਲੇਅਰ ਕਰ ਦੇਣਾ ਜੀ। ਹਾਂਜੀ, ਜਿਹੜੀ ਸਾਡੀ ਜ਼ੈਂਡਰ ਰੀਅਲ estate ਦਾ ਜਿਹਦੇ ਵਿੱਚ ਅਸੀਂ ਕੰਮ ਕਰਨੇ ਆ, ਜ਼ੈਂਡਰ ਰੀਅਲ estate ਨਾਮ ਹੈਗੀ ਜੀ 02067197। ਨਾਲ ਜ਼ੈਂਡਰ ਮਾਰਗੇਜ ਜਿਹਦੇ ਵਿੱਚ ਅਸੀਂ ਹੋਮ ਲੋਨਸ ਦਾ ਕੰਮ ਕਰਨੇ ਜੀ, ਉਹ ਐਨਐਮਐਸ ਆਈਡੀ ਨੰਬਰ ਹੈਗੀ ਹੈ 698952। ਜਿਵੇਂ ਤੁਸੀਂ ਦੱਸਿਆ, ਅਸੀਂ ਟਰੱਕਾਂ ਦਾ ਵੀ ਸਾਡੀ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ, ਉਹਦੀ ਜਿਹੜੀ ਆਈਡੀ ਹੈਗੀ ਹੈ ਉਹ ਹੈਗੀ ਹੈ 60DBO139991 ਤੇ ਉਹਦਾ ਐਨਐਮਐਸ ਆਈਡੀ ਨੰਬਰ ਹੈਗਾ ਜੀ 028516। ਸੋ ਐਨੀਵੇ, ਜਿਹੜੀ ਆਹ ਹੈਗੀ ਸਾਡੀ ਆਈਡੀ ਦੀ, ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਰੀਅਲ estate ਦੀ ਮਾਰਕੀਟ ਜਿਹੜੀ ਅੱਜ ਕੱਲ੍ਹ ਜਿਹੜੀ ਚੱਲ ਰਹੀ ਹੈ, ਜਿਵੇਂ ਤੁਸੀਂ ਪਹਿਲੇ ਸਮੇਂ 'ਚ ਤੁਸੀਂ ਆਪਣੇ ਸ਼ੋਅ 'ਚ ਕਹਿ ਰਹੇ ਸੀ ਵੀ ਜਿਹੜੇ ਟੈਂਪਰੇਚਰ ਹੈਗੇ ਆ ਬਹੁਤ ਹਾਈ, ਜਿਹੜਾ ਵੀ ਆਹ ਵੀਕ ਆਉਣਾ ਹੈਗਾ, ਚੜੇ ਹੈਗੇ। ਇਸੇ ਤਰ੍ਹਾਂ ਰੀਅਲ estate ਮਾਰਕੀਟ ਨਾ ਬਹੁਤ ਗਰਮ ਸੀਗੀ, ਪਰ ਹੱਲੇ ਹੁਣ
ਇਹ ਥੋੜੀ ਠੰਡੀ ਹੋਈ ਹੈ। ਚਲੋ ਮੌਸਮ ਵੀ ਠੰਡਾ ਹੋ ਜਾਊਗਾ ਆਉਣ ਵਾਲੇ ਸਮੇਂ 'ਚ, ਪਰ ਰੀਅਲ ਸਟੇਟ ਦੀ ਮਾਰਕੀਟ ਇਸ ਵੇਲੇ ਜੇ ਅਸੀਂ ਦੇਖੀਏ ਤੇ ਹੁਣ ਇੰਨੀ ਗਰਮੀ 'ਚ ਨਹੀਂ ਹੈਗੀ। ਜਿਹੜੀਆਂ ਇਹਦੀਆਂ ਪ੍ਰਾਈਸਿਸ ਹੈਗੀ ਉਹ ਵੀ ਕਈ ਜਗ੍ਹਾ ਤੇ ਥੱਲੇ ਆ ਚੁੱਕੀਆਂ, ਔਰ ਕਈ ਜਗ੍ਹਾ ਥੱਲੇ ਇਹ ਹੌਲੀ ਹੌਲੀ ਜਾ ਰਹੀਆਂ ਹੈਗੀਆਂ ਜੀ ਇਸ ਵੇਲੇ। ਜੀ, ਸੋ ਬਿਲਕੁਲ ਸੈਨ ਡਿਏਗੋ ਦੇ ਜੋ ਰੀਅਲ ਸਟੇਟ ਐਸੋਸੀਏਸ਼ਨ ਹੈਗੀ, ਐਸੋਸੀਏਸ਼ਨ ਆਫ ਰੀਅਲਟਰਸ, ਉਹ ਕਹਿੰਦੇ ਵੀ ਹੁਣ ਕੂਲਿੰਗ ਡੇਜ਼ ਚੱਲ ਰਹੇ ਆ। ਉਹ ਦਿਨ ਚੱਲੇਗਾ ਜਦੋਂ ਤੁਸੀਂ ਘਰ ਸੇਲ ਤੇ ਲਾਉਂਦੇ ਸੀ ਤਾਂ $100,000 ਅਬਵ ਦੀ ਆਸਕਿੰਗ ਪ੍ਰਾਈਸ ਆਫਰ ਆ ਜਾਂਦੀ ਸੀ, ਜਾਂ ਪਤਾ ਹੀ ਉਦੋਂ ਲੱਗਦਾ ਸੀ ਵੀ ਜਦ ਘਰ ਸੈੱਲ ਹੋ ਗਿਆ। ਤੇ ਹੁਣ ਕੁਛ ਦਿਨ 30 ਦਿਨ 45 ਦਿਨ ਲੱਗਦੇ ਆ ਘਰ ਨੂੰ ਲੱਗੇ ਨੂੰ ਸੇਲ ਤੇ ਹੁਣ ਬਹੁਤ ਆਪਸ਼ਨਸ ਹੈਗੀਆਂ ਜਿਹੜੇ ਬਾਇਰ ਆ ਉਹਨਾਂ ਦੇ ਕੋਲ। ਜੀ ਬਿਲਕੁਲ ਸਹੀ ਹੈ ਜੀ। ਮੇਰਾ ਖੁਦ ਬੇਟਾ ਸੈਨ ਡਿਏਗੋ ਰਹਿੰਦਾ ਤੇ ਉਹ ਘਰ ਲੈਣ ਦੀ ਕੋਸ਼ਿਸ਼ ਕਰਦਾ ਸੀਗਾ, ਤੇ ਉਹਨੇ ਮੇਰੇ ਖਿਆਲ 'ਚ 7 ਆਫਰਾਂ ਭਰੀਆਂ ਸੀ ਤੇ ਹਰ ਵਾਰੀ ਹੀ ਗਾਟ ਬੀਟ। ਤੇ ਉਹਦੀ ਗੱਲ ਨਹੀਂ ਬਣੀ ਜਿੱਥੇ ਇਸ ਵੇਲੇ ਉਦੋਂ ਜਦੋਂ ਲੈਂਦਾ ਸੀਗਾ। ਹੁਣ ਉਹ ਤਾਂ ਨਹੀਂ ਲੈ ਪਾਉਂਦਾ ਕਿ ਹੁਣ ਜਿਹੜੇ ਰੇਟਸ ਹੈਗੇ ਆ ਉਹ ਪੇਮੈਂਟ ਨੂੰ ਉਹ ਸਪੋਰਟ ਨਹੀਂ ਕਰਦੇ ਇਸ ਵੇਲੇ ਨਾ। ਸੋ ਜਿਹੜਾ ਟਾਈਮ ਹੈਗਾ ਇਟ ਹੈਜ਼ ਚੇਂਜ ਸਿਗਨੀਫਿਕੈਂਟਲੀ। ਜਿਹੜੀ ਮਾਰਕੀਟ ਨੂੰ ਆਪਣੇ ਖਾਲਸਾ ਬੜੀ ਸਾਈਜ਼ ਦੀ ਨਾ ਲੋੜ ਵੀ ਸੀਗੀ। ਹੁਣ ਮੇਰਾ ਕੰਮ ਹੈਗਾ ਰੀਅਲ ਸਟੇਟ ਦਾ, ਤੇ ਮੈਂ ਚਾਹੁੰਦਾ ਯਾਰ ਮੇਰੇ ਵੱਧ ਤੋਂ ਵੱਧ ਘਰ ਵਿਕਣ ਜਾਂ ਮੈਂ ਵੱਧ ਤੋਂ ਵੱਧ ਮੋਰਗੇਜ ਕਰਾਂ। ਪਰ ਮੈਂ ਇਸ ਚੀਜ਼ 'ਚ ਵੀ ਸਹਿਮਤੀ ਰੱਖਣਾ ਵੀ ਜਿਹੜਾ ਇੱਕ ਆਮ ਨਾਗਰਿਕ ਹੈਗਾ ਜਾਂ ਕੋਈ ਟੀਚਰ ਹੈਗਾ ਜਾਂ ਕੋਈ ਬੰਦਾ ਨਰਸਿੰਗ ਦੇ ਵਿੱਚ ਹੈਗਾ, ਕੋਈ ਫੈਮਿਲੀ ਹੈਗੀ, ਉਹ ਕਿੱਦਾਂ ਘਰ ਨੂੰ ਅਫੋਰਡ ਕਰ ਪਾਉਣਗੇ। ਸੋ ਇਟ ਵਾਜ਼ ਨੀਡਿਡ। ਇਟ ਇਜ਼ ਮੈਂ ਇਹ ਨਹੀਂ ਕਹਿੰਦਾ ਯਾਰ ਵੀ ਅੱਜ 10 ਘਰ ਮੇਰੇ ਹੋਰ ਵਿਕ ਜਾਣ। ਮੈਂ ਕਹਿੰਦਾ ਯਾਰ ਅਫੋਰਡੇਬਿਲਿਟੀ ਫੈਕਟਰ ਜਿਹੜਾ ਘਰ ਹੈ ਇੱਕ ਸੁਪਨਾ ਹੁੰਦਾ, ਇਹਦੇ ਵਿੱਚ ਅਫੋਰਡੇਬਿਲਿਟੀ ਫੈਕਟਰ ਵੀ ਹੋਣਾ ਬਹੁਤ ਜ਼ਰੂਰੀ ਹੈ। ਇਹ ਨਾ ਹੋਏ ਵੀ ਸਾਰੇ ਜਿੰਨੇ ਕੁ ਪੈਸੇ ਲਾਏ ਵੀ ਸਾਰੀ ਕਿਸ਼ਤ ਦੀ ਕਿਸ਼ਤ ਦਿੰਦਾ ਬੜਾ ਲੱਖ ਟੁੱਟ ਜਾਂਦਾ, ਹਨਾ। ਸੋ ਇਟ ਹੈਜ਼ ਟੂ ਮੇਕ ਸੈਂਸ। ਦੈਟ ਇਜ਼ ਵਾਈ ਦ US ਗਵਰਨਮੈਂਟ ਜਾਂ ਫੈਡ ਦੀਆਂ ਪਾਲਿਸੀ ਜਿਹੜੀਆਂ ਸੀਗੀਆਂ ਉਹ ਇਸ ਨੂੰ ਮੱਦੇਨਜ਼ਰ ਰੱਖ ਕੇ ਬਣਾਈਆਂ ਜਾਂਦੀਆਂ ਵੀ ਜਿਹੜੀ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾਏ, ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਏ। ਇਸੇ ਕਾਰਨ ਜਿਹੜੀ ਵਿਆਜਾਂ ਦੀ ਦਰ ਇਸ ਵੇਲੇ ਵਧੀ ਹੋਈ ਹੈ। ਹੋਪਫੁਲੀ ਇਹਦਾ ਜਿਹੜਾ ਇੰਪੈਕਟ ਹੈਗਾ ਉਹ ਹਾਊਸਿੰਗ ਮਾਰਕੀਟ ਤੇ ਕੁਛ ਜਗ੍ਹਾ ਤੇ ਨਜ਼ਰ ਆ ਰਿਹਾ, ਔਰ ਕੁਛ ਜਗ੍ਹਾ ਤੇ ਇਹ ਆਉਣ ਵਾਲੇ ਸਮੇਂ ਸਾਨੂੰ ਨਜ਼ਰ ਹੋਰ ਆਊਗਾ ਜੀ। ਜੀ, ਸੋ ਜੇ ਮਾਰਗੇਜ ਦੀ ਗੱਲ ਕਰੀਏ, ਮਾਰਗੇਜ ਦੀਆਂ ਐਪਲੀਕੇਸ਼ਨ 'ਚ ਬਹੁਤ ਘਾਟਾ ਪਿਆ ਹੈਗਾ, ਘਟੀਆਂ ਆ ਪਿਛਲੇ ਸਾਲ ਨਾਲੋਂ ਜੇ ਦੇਖਿਆ ਜਾਵੇ। ਤੇ ਇੰਟਰਸਟ ਰੇਟ ਵੀ ਹੁਣ ਲਗਭਗ 5.5-6 ਦੇ ਵਿੱਚ ਆ 30 ਈਅਰ ਫਿਕਸ ਦੀ ਜੇ ਗੱਲ ਕਰਦੇ ਜਾਈਏ। ਤੇ ਮੈਂ ਇੱਕ ਨਿਊਜ਼ ਇਹ ਵੀ ਪੜ੍ਹਦਾ ਸੀ, ਫੈਨੀਵੇ ਵਾਲੇ ਕਹਿੰਦੇ ਆ ਵੀ ਹੋ ਸਕਦਾ ਅਗਲੇ ਸਾਲ ਤੱਕ ਇੰਟਰਸਟ ਰੇਟ 4.5 ਤੇ ਚਲੇ ਜਾਵੇ। ਸੋ ਬਹੁਤ ਜ਼ਿਆਦਾ ਪੁਆਇੰਟਸ ਆਪਣੇ ਦਿੰਦੇ ਹੈਗੇ। ਹਾਂਜੀ, ਅਲਟੀਮੇਟਲੀ ਖਾਲਸਾ ਭਾਜੀ ਦੇਖੋ ਜਿਹੜੇ ਵਿਆਜ ਹੈਗੇ ਨਾ, ਤੁਸੀਂ ਹੁਣ ਜਿਹੜੇ ਮਤਲਬ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਜਿਹੀ ਗੱਲ ਕਰਦੇ ਤੇ ਵਿਆਜ ਕੋਈ 3 ਦੇ ਗੇਟ ਦੇ ਸੀਗੇ। ਹੁਣ ਤੁਸੀਂ 5-6 ਦੀ ਗੱਲ ਕਰ ਰਹੇ ਹੋ ਨਾ। ਤੇ ਇਕਨੋਮਿਕਸ ਦੇ ਹਿਸਾਬ ਨਾਲ ਜੇ ਦੇਖਿਆ ਜਾਏ ਨਾ, ਇਟ ਇਜ਼ ਨਾਟ ਗੋਇੰਗ ਟੂ ਸਸਟੇਨ। ਅਲਟੀਮੇਟਲੀ ਇਲੈਕਸ਼ਨਸ ਖਤਮ ਹੋ ਜਾਂਦੇ ਆ, ਚੀਜ਼ਾਂ ਮਿਡ ਟਰਮ ਖਤਮ ਹੋਣੀਆਂ, ਫਿਰ ਚੀਜ਼ਾਂ 'ਚ ਬੜਾ ਬਦਲਾਵ ਆਊਗਾ। ਪਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਵਾਲ ਆ ਸਾਨੂੰ ਜਿਹੜਾ ਆਉਂਦਾ ਨਾ ਅੱਜ ਕੱਲ੍ਹ, ਜਿਹੜਾ ਸਾਨੂੰ ਪੁੱਛਦੇ ਆ ਭਾਜੀ ਅਸੀਂ ਕਰ ਲਈਏ ਕਿ ਨਾ ਲਈਏ, ਤੇ ਉਹਨਾਂ ਵਾਸਤੇ ਮੈਂ ਇਹੀ ਜ਼ਰੂਰ ਕਹਿਣਾ ਬਾਈ ਦੇਖੋ, ਜੇ ਤੁਸੀਂ ਕਿਰਾਇਆ ਦੇ ਰਹੇ ਹੋ ਤੇ ਤੁਸੀਂ 100% ਵਿਆਜ ਕਿਸੇ ਨੂੰ ਦੇ ਰਹੇ ਹੋ, ਤੁਹਾਨੂੰ ਉਹ 'ਚ ਕੋਈ ਫਾਇਦਾ ਨਹੀਂ ਹੁੰਦਾ। ਠੀਕ ਹੈ ਨਾ। ਕੰਪੇਅਰ ਕਰਕੇ ਦੇਖ ਲਓ, ਕਿਰਾਏ ਵੀ ਜਿਹੜੇ ਹੈਗੇ ਉਹ ਵਧੀ ਜਾਂਦੇ ਆ। ਸੋ ਜੇ ਘਰ ਤੁਸੀਂ ਲੈ ਲੈਂਦੇ ਹੋ, ਜੇ ਕੱਲ ਨੂੰ ਜੇ ਵਿਆਜ ਜਿਵੇਂ ਤੁਸੀਂ ਗੱਲ ਕਰੀ ਵੀ ਜੇ ਫੈਨੀਵੇ ਦੀ ਅਨਾਉਂਸਮੈਂਟ ਹੈਗੀ ਹੈ, ਤੇ ਜੇ ਉਹ ਸਹੀ ਦਰ ਤੇ ਆ ਜਾਂਦੀ ਹੈ ਤੇ ਤੁਸੀਂ ਉਹਨੂੰ ਰੀਫਾਈਨੈਂਸ ਕਰਾ ਲਿਓ। ਹਾਊਸਿੰਗ ਦੇ ਵਿੱਚ ਆਹ ਚੀਜ਼ ਨੂੰ ਜ਼ਰੂਰ ਲੈ ਕੇ ਚੱਲੋ ਵੀ ਕਿਹੜਾ ਸਮਾਂ ਵਧੀਆ ਹੁੰਦਾ, ਹਰ ਸਮਾਂ ਵਧੀਆ ਹੁੰਦਾ। ਜਿਨ੍ਹਾਂ ਨੇ ਘਰ ਅੱਜ ਤੋਂ 40 ਸਾਲ ਪਹਿਲਾਂ ਲਏ ਸੀ ਉਹ ਵੀ ਧੰਨ ਕਰਦੇ, ਜਿਨ੍ਹਾਂ ਨੇ ਘਰ ਅੱਜ ਤੋਂ 4 ਮਹੀਨੇ 6 ਮਹੀਨੇ ਪਹਿਲਾਂ ਲਏ ਸੀ ਉਹ ਵੀ ਭਾਜੀ ਕਹਿੰਦੇ ਵਧੀਆ ਹੋ ਗਿਆ ਕੰਮ। ਸੋ ਰੀਅਲ ਸਟੇਟ ਇੰਨੀ ਜ਼ਿਆਦਾ ਅਪ ਡਾਊਨ ਨਹੀਂ ਹੁੰਦੀ। ਇੱਕ ਜਗ੍ਹਾ ਤੇ ਕ੍ਰੈਸ਼ ਸ਼ੁਰੂ ਹੋਈ ਸੀਗੀ, ਉਹ ਜਿਹੜਾ ਰੀਜ਼ਨ ਸੀਗਾ ਉਹ ਫਰਾਡ ਦੇ ਕਾਰਨ ਹੋਈ ਸੀਗੀ। ਲੋਕਾਂ ਨੇ ਗਲਤ ਲੋਨ ਕਰਾਏ ਸੀਗੇ, ਬੈਂਕਾਂ ਨੇ ਗਲਤ ਪੈਸੇ ਦਿੱਤੇ ਸੀਗੇ। ਉਹਦੇ ਤੋਂ ਸਾਰਿਆਂ ਨੂੰ ਬੜੀ ਅਕਲ ਆਈ, ਬੈਂਕਾਂ ਨੂੰ ਸਾਰਿਆਂ ਨੂੰ ਸਮਝ ਲੱਗ ਗਈ, ਕਲਾਇੰਟਸ ਨੂੰ ਪਤਾ ਵੀ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ। ਹੁਣ ਜਿਹੜੀ ਮਾਰਕੀਟ ਹੈਗੀ ਹੈ ਇਟ ਇਜ਼ ਕਹਿੰਦਾ ਵੀ ਬੜੀ ਵੈਲ ਮੇਨਟੇਨਡ ਮਾਰਕੀਟ ਹੈਗੀ ਹੈ। ਸੋ ਇਸ ਵੇਲੇ ਜੇ ਤੁਸੀਂ ਮੈਨੂੰ ਪੁੱਛੋ, ਜੇ ਮੈਨੂੰ ਕੋਈ ਪੁੱਛਦਾ ਵੀ ਭਾਜੀ ਘਰ ਲੈ ਲਈਏ, ਮੈਂ ਕਿਹਾ ਭਾਈ ਜੇ ਤੂੰ ਕਿਰਾਏ ਤੇ ਰਹਿਣਾ ਤੇ ਜੇ ਕਿਰਾਇਆ ਤੇ ਘਰ ਦੀ ਕਿਸ਼ਤ ਆਲੇ ਦੁਆਲੇ ਹੈਗੀ ਤੇ ਘਰ ਲੈ ਲਾ। ਅਲਟੀਮੇਟਲੀ ਇਹ ਐਸਟ ਤੁਹਾਨੂੰ ਕੁਝ ਨਾ ਕੁਝ ਛੱਡ ਕੇ ਜਾਊਗਾ, ਤੁਹਾਨੂੰ ਨੁਕਸਾਨ ਨਹੀਂ ਕਰੂਗਾ। ਤੁਸੀਂ ਮੈਨੂੰ ਉਹ ਬੰਦਾ ਦੱਸ ਦਿਓ ਤਾਂ ਨਾਲੇ ਦੁਆਲੇ ਤੁਹਾਡੇ ਕੋਲ ਜਿਹੜਾ ਮੈਨੂੰ ਇਹ ਗੱਲ ਕਹਦੇ ਵੀ ਭਾਜੀ ਮੈਂ ਰੀਅਲ ਲਈ ਤੇ ਮੇਰਾ ਬੜਾ ਨੁਕਸਾਨ ਹੋ ਗਿਆ। ਜੀ ਬਿਲਕੁਲ। ਤੇ ਮੋਹਨ ਚੀਮਾ ਜੀ ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਕੀ ਹੁਣ ਇਹ ਜਿਹੜੀ ਮਾਰਕੀਟ ਆ ਸੈਲਰ ਵੱਲ ਝੁਕਾਅ ਆ, ਬਾਇਰ ਵੱਲ ਝੁਕਾਅ ਆ, ਸੈਲ ਕਰਨ ਦਾ ਕੀ ਗੁੱਡ ਟਾਈਮ ਆ? ਹਾਂਜੀ, ਦੇਖੋ ਮਾਰਕੀਟ ਦੇ ਵਿੱਚ ਜਿਹੜੀ ਇੱਕ ਸ਼ਿਫਟ ਨਜ਼ਰ ਆ ਰਹੀ ਹੈ ਕਿ ਜਿਹੜੀ ਪਹਿਲਾਂ ਮਾਰਕੀਟ ਸੀਗੀ ਉਹ ਸੈਲਰਸ ਦੀ ਮਾਰਕੀਟ ਸੀਗੀ। ਉਹਦੇ ਵਿੱਚ ਸੈਲਰ ਇੱਕ ਦੀ 10-10 ਆਫਰਾਂ ਆਉਂਦੀਆਂ ਸੀ, ਉਹ ਡਿਸਾਈਡ ਕਰਦਾ ਵੀ ਸਭ ਤੋਂ ਭਾਰੀ
ਆਫਰ ਕਿਹਦੀ ਹੈਗੀ, ਸਭ ਤੋਂ ਜ਼ਿਆਦਾ ਡਾਊਨ ਪੇਮੈਂਟ ਕੌਣ ਦੇ ਰਿਹਾ, ਸਭ ਤੋਂ ਜ਼ਿਆਦਾ ਪ੍ਰਾਈਸ ਕੌਣ ਦੇ ਰਿਹਾ, ਵੀ ਉਹਦੀ ਆਫਰ ਸਭ ਤੋਂ ਕਰਦਾ ਸੀਗਾ। ਉਹ ਸਮਾਂ ਖਤਮ ਹੋ ਗਿਆ ਜੀ। ਹੁਣ ਬਾਇਰਸ ਦੀ ਮਾਰਕੀਟ ਹੈ। ਹੁਣ ਬਾਇਰ ਜਿਹੜੇ ਹੈਗੇ ਉਹ ਘੱਟ ਹੈਗੇ ਆ। ਹੁਣ ਜਦੋਂ ਜਿਹੜਾ ਕੰਮ 6 ਲੱਖ ਦਾ ਲੱਗਾ ਤੇ ਉਹ 580 ਦੀ ਵੀ ਆਫਰ ਪਾਵੇ ਤੇ 550 ਦੀ ਵੀ ਆਫਰ ਪਾਏ ਨਾ, ਤੇ ਸੈਲਰ ਉਹਨੂੰ ਬੜੇ ਧਿਆਨ ਨਾਲ ਪੜਦਾ ਕਿ ਮੈਂ ਵੇਚ ਦੇਵਾਂ ਕਿ ਨਾ ਵੇਚਾਂ ਇਹਨੂੰ, ਹਨਾ। ਸੋ ਇਸ ਵੇਲੇ ਬਾਇਰਸ ਮਾਰਕੀਟ ਵਾਲੇ ਸਾਰੇ ਤੁਰ ਪਏ ਜੀ ਹੌਲੀ ਹੌਲੀ। ਸੋ ਇਟ ਇਜ਼ ਅ ਗੁੱਡ ਜਿਹੜੀ ਕਹਿ ਲਓ ਵੀ ਟਾਈਮਿੰਗ ਹੈਗੀ ਹੈ। ਜਿਹੜੇ ਬਾਇਰਸ ਹੈਗੇ ਆ, ਤੁਸੀਂ ਇਹ ਜ਼ਰੂਰ ਕਰਿਓ, ਭਾਵੇਂ ਤੁਸੀਂ ਬ੍ਰੈਂਡ ਨਿਊ ਘਰ ਵੀ ਲੈਂਦੇ ਹੋ ਨਾ ਬਿਲਡਰ ਕੋਲ, ਬਿਲਡਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਰੀਅਲ estate ਏਜੰਟ ਨਾਲ ਮਿਲ ਕੇ ਸਲਾਹ ਕਰਕੇ ਜ਼ਰੂਰ ਜਾਇਓ, ਸਿੱਧੇ ਨਾਲ ਉਹਨਾਂ ਦੇ ਦੁਆਲੇ ਜਾ ਵਜੋ ਕਿ ਉਹਨਾਂ ਨੇ ਫਿਰ ਅੱਗੇ ਤੁਹਾਡਾ ਕੋਈ ਫਾਇਦਾ ਨਹੀਂ ਦੇਖਣਾ। ਸੋ ਮੇਕ ਸ਼ੋਰ ਕਰੋ ਵੀ ਜਿਹੜੀ ਪ੍ਰਾਈਸ ਨੈਗੋਸ਼ੀਏਸ਼ਨ ਹੈਗੀ ਹੈ, ਇੱਕ ਕਾਮਯਾਬ ਤਜਰਬੇਕਾਰ ਜਿਹੜਾ ਰੀਅਲਟਰ ਹੋ ਗਿਆ ਉਹਦੇ ਨਾਲ ਸਲਾਹ ਕਰਕੇ ਤੁਸੀਂ ਇਹ ਕੰਮ ਕਰਨਾ ਹੈਗਾ। ਅਸੀਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਹਰ ਸੂਬੇ ਮਤਲਬ ਕਿ ਹਰ ਇੱਕ ਸਾਡੇ ਤੇ ਜ਼ਿਲ੍ਹੇ ਕਹਿ ਲਓ ਜਾਂ ਕਾਉਂਟੀਜ਼ ਕਹਿ ਲਓ, ਅਸੀਂ ਤਕਰੀਬਨ ਰੀਅਲ estate ਦਾ ਕੰਮ ਕਰਨੇ ਆ। ਸਾਡੇ ਏਜੰਟਸ ਵੀ ਅਵੇਲੇਬਲ ਹੈਗੇ। ਤੇ ਜੇ ਕਿਸੇ ਨੇ ਵੀ ਕੋਈ ਸਲਾਹ ਕਰਨੀ ਹੋਏ ਵੀ ਰੀਅਲ estate ਬਾਰੇ ਵੀ ਕਿੰਨੀ ਆਫਰ ਭਰਨੀ ਹੈ, ਉਹ ਸਾਡੇ ਨਾਲ ਤੁਸੀਂ ਜ਼ਰੂਰ ਸਲਾਹ ਕਰੋ। ਜਾਂ ਜੇ ਤੁਹਾਡਾ ਕੋਈ ਆਪਣਾ ਏਜੰਟ ਹੈਗਾ, ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਪਿਆ ਆਓ, ਮੇਕ ਸ਼ੋਰ ਵੀ ਤੁਹਾਡੇ ਕੋਲ ਇਹ ਜਿਹੜੀ ਸੁਵਿਧਾ ਜਿਹੜੀ ਅਵੇਲੇਬਲ ਹੈਗੀ ਹੈ। ਔਰ ਇਹ ਵੀ ਖਿਆਲ ਰੱਖੋ ਵੀ ਇਹਦੇ ਜਿਹੜੇ ਪੈਸੇ ਤੁਸੀਂ ਨਹੀਂ ਦਿੰਦੇ, ਇਹ ਜਿਹੜਾ ਸੈਲਰ ਹੁੰਦਾ ਉਹ ਦਿੰਦਾ ਹੈ। ਸੋ ਰੀਅਲ estate ਏਜੰਟ ਨੂੰ ਆਪਣੇ ਨਾਲ ਲਾ ਕੇ ਜ਼ਰੂਰ ਜਾਓ, ਸਲਾਹ ਕਰਕੇ ਜਾਓ, ਸਿੱਧੇ ਨਾਂ ਤੇ ਜਾਓ। ਜੀ ਜੀ। ਤੇ ਮੋਹਨ ਚੀਮਾ ਜੀ, ਜਿੱਦਾਂ ਤੁਸੀਂ ਸ਼ੁਰੂ 'ਚ ਵੀ ਜਿਹੜਾ ਉਹ ਦੱਸਿਆ ਵੀ ਤੁਸੀਂ ਟਰੱਕ ਟ੍ਰੇਲਰ ਦੇ ਇਕਵਿਪਮੈਂਟ ਦਾ ਲੋਨਸ ਦਾ ਵੀ ਜਿਹੜਾ ਉਹ ਕੰਮ ਕਰਦੇ ਆ, ਉਹ ਮਾਰਕੀਟ ਦੇ ਵਿੱਚ ਕਿੱਦਾਂ ਆ? ਉਹ ਵੀ ਪਹਿਲੋਂ ਸੁਪਰ ਹੌਟ ਚੱਲ ਰਹੀ ਸੀ ਕਿ ਉੱਥੇ ਕੀ ਸਥਿਤੀ ਹੈ ਜੀ? ਹਾਂਜੀ, ਇਹ ਦੇਖੋ ਆਪਣੇ ਰਾਜਵੀਰ ਭਾਜੀ, ਟਰੱਕਿੰਗ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਇਹ ਜਿਹੜਾ ਕੰਮ ਹੈਗਾ ਨਾ, ਇਹ ਕਿਤੇ ਨਹੀਂ ਜਾਣਾ। ਪਹਿਲੀ ਗੱਲ ਤੇ ਮੈਂ ਜਿੰਨੇ ਵੀ ਮੇਰੇ ਟਰੱਕ ਵੀਰ ਭੈਣ ਭਰਾ ਜਿਹੜੇ ਇਸ ਇੰਡਸਟਰੀ 'ਚ ਹੈਗੇ ਆ, ਹਾਲੇ ਕਿ ਮੈਂ ਖੁਦ ਟਰੱਕਿੰਗ ਦੇ ਵਿੱਚ ਨਹੀਂ ਹੈਗਾ, ਪਰ ਮੈਂ ਟਰੱਕਿੰਗ ਵਾਲਿਆਂ ਨੂੰ ਕਾਫੀ ਕਹ ਲਓ ਵੀ ਸਮੇਂ ਤੋਂ ਇਹਨਾਂ ਦੇ ਲੋਨਸ ਵੀ ਕਰ ਰਹੇ, ਇਹਨਾਂ ਨੂੰ ਘਰਾਂ ਦੇ ਟਰੱਕਾਂ ਦੇ ਲੋਨ ਵੀ ਕਰਨਾ ਦੇਖਦਾ ਹੁੰਦਾ। ਇਹ ਇਟਸ ਅ ਵੈਰੀ ਸਟਰੋਂਗ ਇੰਡਸਟਰੀ, ਇਟ ਇਜ਼ ਗੋਇੰ ਟੂ ਕੰਟੀਨਿਊ। ਹਾਂ, ਇਹ ਹੈਗਾ ਵੀ ਇਹਨਾਂ ਵਿੱਚ ਵੀ ਜਿਵੇਂ ਰੀਅਲ estate ਦੇ ਵਿੱਚ ਕਹਿੰਦੇ ਨਾ ਵੀ ਹਰ ਚੀਜ਼ ਵਧੀ ਜਾਂਦੀ ਸੀ। ਹੁਣ ਟਰੱਕ ਜੇ 2 ਲੱਖ ਦਾ 2,20,000 ਦਾ ਵੀ ਤਿਆਰ ਸੀ, ਤੇ ਕਈ 2,50,000 ਵੀ ਦੇਣ ਤਿਆਰ ਸੀਗੇ। ਉਹ ਕੰਮ ਖਤਮ ਹੋ ਗਿਆ ਜੀ। ਹੁਣ ਟਰੱਕਾਂ ਦੇ ਹੈਗਾ ਵੀ ਟਰੱਕ ਖੜੇ ਹੈਗੇ ਆ, ਕਈਆਂ ਕੋਲ ਪਏ ਆ, ਹੁਣ ਉਹ ਆਪਸ ਵਿੱਚ ਵੇਚ ਰਹੇ ਇੱਕ ਦੂਜੇ ਨੂੰ। ਵੀ ਕੋਈ ਕਹਿੰਦਾ ਵੀ ਮੈਂ ਹੋਰ ਟਰੱਕ ਲੈਣਾ, ਮੇਰੇ ਕੋਲ 4 ਸੀਗੇ ਹੁਣ ਲੱਲੇ, ਮੈਂ ਇਹਨਾਂ ਚ 2 ਵੇਚਣਾ ਚਾਹੁੰਦਾ, ਉਹ ਆਪਸ ਚ ਵੇਚ ਰਿਹਾ। ਸੋ ਅਸੀਂ ਜਿਹੜਾ ਸਾਡਾ ਟਰੱਕਿੰਗ ਦਾ ਕੰਮ ਹੈਗਾ, ਇਹਦਾ ਰੀਜ਼ਨ ਹੈਗਾ ਕਰਨ ਦਾ ਵੀ ਜੇ ਤੁਹਾਨੂੰ ਤੁਸੀਂ ਪ੍ਰਾਈਵੇਟ ਪਾਰਟੀ ਤੋਂ ਵੀ ਲੈ ਰਹੇ ਹੋ, ਜਾਂ ਯੂਜ਼ ਚੱਲਿਆ ਟਰੱਕ ਹੈਗਾ ਉਹਦੇ ਵਾਸਤੇ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ, ਜਾਂ ਜਿਹੜੇ ਤੁਹਾਡੇ ਟਰੱਕ ਹਾਈ ਇੰਟਰਸਟ ਰੇਟ ਹੈਗੇ ਤੁਸੀਂ ਉਹਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ, ਇਹ ਜਿਹੜੀਆਂ ਸਰਵਿਸਿਜ਼ ਅਸੀਂ ਦਿੰਦੇ ਹਾਂ। ਇਹਦੇ ਵਾਸਤੇ ਜਿਹੜਾ ਨੰਬਰ ਹੈਗਾ ਉਹ ਟੋਲ ਫ੍ਰੀ ਨੰਬਰ ਹੈਗਾ 855-855-2022 855-855-2022। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੱਕ ਅਤੇ ਟ੍ਰੇਲਰਸ ਲੋਨ ਜਾਂ ਇਕਵਿਪਮੈਂਟ ਨਾਲ ਰਿਲੇਟਡ ਕੋਈ ਵੀ ਲੋਨ ਹੋਵੇ, ਇਹਦੇ ਵਿੱਚ ਐਗ ਵੀ ਆ ਜਾਂਦਾ, ਮੈਡੀਕਲ ਇਕਵਿਪਮੈਂਟ ਵੀ ਆ ਜਾਂਦੇ ਆ, ਜੇ ਤੁਸੀਂ ਕੋਈ ਕਾਰ ਦੀਆਂ ਲੀਜ਼ ਫਾਈਨੈਂਸ ਕਰਨੀ ਹੈ, ਇਹ ਸਾਰਾ ਕੰਮ ਇਹ ਇੱਕ ਸੈਪਰੇਟ ਡਿਵੀਜ਼ਨ ਹੈਗੀ ਹੈ। ਜ਼ੈਂਡਰ ਗਰੁੱਪ ਦੇ ਵਿੱਚ ਜਿਵੇਂ ਰਾਜਨਾਮੇ ਤੁਸੀਂ ਜਾਣਦੇ ਹੋ, ਹੋਰ ਬੜੇ ਜਿਹੜੇ ਕੰਮ ਅਸੀਂ ਕਰਨੇ ਹੈਗੇ ਆ। ਸੋ ਕਿਸੇ ਨੂੰ ਵੀ ਕੋਈ ਰੀਅਲ estate ਨਾਲ ਜੁੜਿਆ ਕੰਮ ਹੋਵੇ, ਜਾਂ ਟਰੱਕ ਜਾਂ ਟ੍ਰੇਲਰ ਜਾਂ ਇਕਵਿਪਮੈਂਟ ਦਾ ਲੋਨ ਦੇ ਕੋਈ ਕੰਮ ਕਰਨਾ ਹੋਵੇ, ਤਾਂ ਸਾਡਾ ਜੁੜ ਉਹ ਰਾਬਤਾ ਕੰਮ ਕਰਨਾ ਜੀ। ਬਿਲਕੁਲ। ਸੋ ਇਹਨਾਂ ਦਾ ਉੱਦਾਂ ਤੁਸੀਂ ਮੌਰਗੇਜ ਜਾਂ ਰੀਅਲ estate ਵੇਚਣਾ ਖਰੀਦਣ ਦਾ ਕੰਮ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ। 5599052575 559-905-2575। ਇੱਕ ਜਿਹੜੀ ਚੀਜ਼ ਆਪਾਂ ਪਹਿਲੋਂ ਵੀ ਮੋਹਨ ਚੀਮਾ ਜੀ ਤੇ ਹਰਜੋਤ ਜੀ ਆਪਾਂ ਗੱਲ ਕਰਦੇ ਰਹੇ ਹਾਂ ਵੀ ਜਦੋਂ ਸੁਪਰ ਹੌਟ ਮਾਰਕੀਟ ਘਰਾਂ ਦੀ ਚੱਲ ਰਹੀ ਸੀ, ਲੋਕਾਂ ਨੇ ਵੱਧ ਪ੍ਰਾਈਸ ਦੇ ਕੇ ਘਰ ਵੀ ਲਏ, ਕਈ ਇਨਸਪੈਕਸ਼ਨਾਂ ਵੇਵ ਆਫ ਜਿਹੜੀਆਂ ਉਹ ਕਰ ਰਹੀਆਂ। ਰੀਸੈਂਟ ਇੱਕ ਸਰਵੇ ਦੇ ਵਿੱਚ ਇਹ ਸੀਗਾ ਵੀ ਕਈ ਥਾਵਾਂ ਦੇ ਉੱਤੇ 70% ਲੋਕ ਜਿਨ੍ਹਾਂ ਨੇ ਇੱਦਾਂ ਘਰ ਖਰੀਦੇ ਆ, ਉਹ ਪਛਤਾਤਾਪ ਕਰ ਰਹੇ ਆ, ਪਛਤਾਵਾ ਕਰ ਰਹੇ ਆ, ਯਾਰ ਅਸੀਂ ਇਨਸਪੈਕਸ਼ਨਾਂ ਜਿਹੜੀਆਂ ਆ ਕਿਉਂ ਜਿਹੜੀਆਂ ਛੱਡ ਦਿੱਤੀਆਂ। ਸੋ ਇਹ ਜ਼ਰੂਰ ਮੋਹਨ ਚੀਮਾ ਜੀ ਤੁਸੀਂ ਇਸ ਦੇ ਬਾਰੇ ਦੱਸੋ ਵੀ ਇਨਸਪੈਕਸ਼ਨਾਂ ਕਿਉਂ ਇਹ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਆ, ਚਾਹੇ ਮਾਰਕੀਟ ਕਿੱਦਾਂ ਦੀ ਵੀ ਕਿਉਂ ਨਾ ਚੱਲ ਰਹੀ ਹੋਵੇ। ਬਹੁਤ ਵਧੀਆ ਸਵਾਲ ਤੁਹਾਡਾ ਰਾਜਵੀਰ ਭਾਜੀ। ਦੇਖੋ, ਮੈਂ ਇਸ ਚੀਜ਼ ਦੇ ਹੱਕ 'ਚ ਹੈਗਾ ਵੀ ਜੇ ਕੋਈ ਵੀ ਤੁਸੀਂ ਚੀਜ਼ ਖਰੀਦਦੇ ਹੋ, ਈਵਨ ਉਹ ਕਾਰ ਵੀ ਹੈਗੀ ਹੈ, ਜਿਹੜਾ ਤੁਸੀਂ ਗੱਡੀ ਕਹਿ ਲਓ ਜਾਂ ਮਕਾਨ ਹੈਗਾ, ਜੋ ਮਰਜ਼ੀ ਪ੍ਰਾਈਸ ਹੋਵੇ, ਜਿੰਨਾ ਮਰਜ਼ੀ ਤੁਹਾਡੇ ਤੇ ਪ੍ਰੈਸ਼ਰ ਪਾਉਣ, ਕਈ ਵਾਰੀ ਸਾਡੇ ਮਤਲਬ ਕਿ ਜਿਹੜੇ ਸਾਡੇ ਕਹਿ ਲਓ ਵੀ ਇੰਡਸਟਰੀ ਦੇ ਵਿੱਚ ਕਈ ਵਾਰੀ ਆਪਣੇ ਏਜੰਟਸ ਇਹ ਕਹਿੰਦੇ ਯਾਰ ਫਟਾਫਟ ਡੀਲ ਕਲੋਜ਼ ਕਰੋ ਤੇ ਇਹਨਾਂ ਨੂੰ ਚਾਬੀ ਦਵਾਓ ਤੇ ਸਾਈਡ ਤੇ ਹੋ ਜਾਓ। ਰੋਂਗ। ਤੁਸੀਂ ਕੋਈ ਵੀ ਰੀਅਲ estate, ਖਾਸ ਕਰ ਜੇ ਤੁਸੀਂ ਘਰ ਲੈ ਰਹੇ ਹੋ ਰਹਿਣ ਵਾਸਤੇ, ਉਹਦੀਆਂ ਇਨਸਪੈਕਸ਼ਨਾਂ ਹਮੇਸ਼ਾ ਜ਼ਰੂਰ ਕਰਾਓ। ਮੈਂ ਤਾਂ ਕਹਿੰਦਾ ਵੀ ਹਰ ਤਰ੍ਹਾਂ ਦੀ ਇਨਸਪੈਕਸ਼ਨ ਜਿਹੜੀ ਘਰ ਦੀ ਹੋ ਸਕਦੀ ਹੈ ਨਾ, ਵੱਧ ਕਰਾਓ। ਭਾਵੇਂ ਪੈਸੇ ਵੀ $200-400 ਜਾਂ $600 ਲੱਗਦਾ ਨਾ,
ਘਰ ਦੀ ਰੂਫ ਇੰਸਪੈਕਸ਼ਨ, ਹੋਮ ਇੰਸਪੈਕਸ਼ਨ ਜਿਹੜੀ ਅੰਦਰ ਦੀ ਹੈਗੀ ਹੈ, ਜੇ ਤੁਹਾਡੇ ਘਰ ਦੇ ਪਿੱਛੇ ਪੂਲ ਹੈਗਾ ਤੇ ਪੂਲ ਇੰਸਪੈਕਸ਼ਨ, ਜੇ ਤੁਸੀਂ ਕਾਊਂਟੀ 'ਚ ਘਰ ਲੈ ਰਹੇ ਹੋ ਉਹਦੇ ਵਿੱਚ ਵੈਲ, ਸੈਪਟਿਕ, ਬੜੀਆਂ ਚੀਜ਼ਾਂ ਹੁੰਦੀਆਂ ਵੀ ਇਹਨਾਂ ਸਾਰੀਆਂ ਚੀਜ਼ਾਂ ਦੀ ਇੰਸਪੈਕਸ਼ਨ ਜ਼ਰੂਰ ਕਰਾਓ। ਔਰ ਘਰ ਦੀ ਵਾਰੰਟੀ ਵੀ ਜਦੋਂ ਤੁਸੀਂ ਜਿਹੜਾ ਘਰ ਬਣਿਆ ਹੁੰਦਾ ਨਾ ਆਪਣੇ ਰਾਜੇਸ਼ ਭਾਜੀ, ਇਹਦੇ ਵਿੱਚ ਤੁਸੀਂ ਸਾਲ ਦੀ ਗਾਰੰਟੀ ਵੀ ਨਾਲ ਜ਼ਰੂਰ ਲਓ, ਉਹ $400-600 ਦੀ ਹੁੰਦੀ ਹੈ, ਉਹ ਵੀ ਜ਼ਰੂਰ ਲਓ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਜ਼ਰੂਰ ਖਿਆਲ ਕਰੋ। ਹੁਣ ਤੁਹਾਡੀ ਗੱਲ ਸਹੀ ਹੈ, ਜਿਹੜੀ ਰਿਪੋਰਟ ਤੁਸੀਂ ਦੱਸ ਰਹੇ ਹੋ ਨਾ ਵੀ ਲੋਕਾਂ ਨੇ ਬੜਾ ਪਛਤਾਵਾ ਕੀਤਾ, ਕਿਸੇ ਨੇ ਘਰ ਲੱਲੇ, ਹੁਣ ਕਿਸੇ ਦੀ ਰੂਫ ਖਰਾਬ ਹੋ ਗਈ, ਕਿਸੇ ਦਾ ਏਸੀ ਨਹੀਂ ਚੱਲਦਾ, ਹੁਣ ਗਰਮੀ ਬੜੀ ਪੈ ਰਹੀ, ਏਸੀ ਟੁੱਟੀ ਜਾ ਰਹੇ ਕਈਆਂ ਦੇ। ਇਹ ਖਰਚੇ ਬਾਅਦ ਚੋਂ ਜੇਬ ਤੋਂ ਦੇਣੇ ਮੁਸ਼ਕਿਲ। ਇੱਕ ਤੁਸੀਂ ਘਰ ਦੀ ਕਿਸ਼ਤ ਦੇ ਰਹੇ ਹੋ, ਉੱਪਰ ਨਹੀਂ ਡਾਊਨ ਪੈਸੇ ਤਾਂ ਉਹਨੇ ਕੀ ਹੈਗੇ ਨਾ, ਕਿੰਨੇ ਕੁ ਪੈਸੇ ਜੇਬ 'ਚ ਪਾਈ ਜਾਓਗੇ ਘਰ ਵਿੱਚ। ਸੋ ਇੰਸਪੈਕਸ਼ਨਾਂ ਦਾ ਮੈਂ ਬਹੁਤ ਫੇਵਰਟ ਹੈਗਾ, ਔਰ ਮੈਂ ਸਭ ਨੂੰ ਇਹੀਓ ਬੇਨਤੀ ਕਰਨਾ ਵੀ ਜਦੋਂ ਵੀ ਘਰ ਲੈਣਾ ਹੋਵੇ, ਭਾਵੇਂ ਕਮਰਸ਼ੀਅਲ ਪ੍ਰਾਪਰਟੀ ਹੈਗੀ ਹੈ, ਭਾਵੇਂ ਪਰਸਨਲ ਪ੍ਰਾਪਰਟੀ ਹੈਗੀ ਹੈ, ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਉਹਦੀ ਇੰਸਪੈਕਸ਼ਨਾਂ ਜ਼ਰੂਰ ਕਰਾਓ ਭਾਈ। ਇੰਸਪੈਕਸ਼ਨ ਤੋਂ ਬਗੈਰ ਨਾ ਕਰ ਲਓ, ਡੋਂਟ ਗੋ ਦੈਟ ਵੇ, ਜਿਕਾਰੀ ਨਾ ਕਰੋ ਇਸ ਚੀਜ਼ ਦੀ। ਇਹ ਤੁਸੀਂ 30 ਸਾਲ ਦੀ ਮੌਰਗੇਜ ਦੇਣੀ ਹੈ, 15 ਸਾਲ ਦੀ ਮੌਰਗੇਜ, ਕੋਈ ਛੋਟਾ ਮੋਟਾ ਕੰਮ ਨਹੀਂ ਹੈਗਾ। ਸੋ ਧਿਆਨ ਨਾਲ ਚੱਲੋ, ਸੰਭਲ ਕੇ। ਜੀ ਸੋ ਬਿਲਕੁਲ ਚੀਮਾ ਜੀ, ਅਸੀਂ ਪਿਛਲੇ ਦਿਨਾਂ 'ਚ ਇੱਕ ਖਬਰ ਕੀਤੀ ਸੀ, ਫਲੋਰੀਡਾ 'ਚ ਕਿਸੇ ਨੇ ਘਰ ਲੈ ਲਿਆ ਵਿਦਆਊਟ ਪੈਸਟ ਕੰਟਰੋਲ, ਤੇ ਉਹਦੇ ਵਿੱਚ ਚੂਹੇ ਬਹੁਤ ਸੀ, ਤੇ ਉਹ ਕਹਿੰਦੇ ਵੀ $40,000 ਉਹਨਾਂ ਦਾ ਲੱਗਾ ਚੂਹੇ ਉਸ ਘਰ ਦੇ ਵਿੱਚੋਂ ਖਤਮ ਕਰਨ ਦੇ ਲਈ। ਨਹੀਂ ਤੁਹਾਡੇ ਮੈਂ ਤੇ ਅਸੀਂ ਤੇ ਇਸ ਚੀਜ਼ ਨੂੰ ਰੋਜ਼ ਹੀ ਦੇਖਦੇ ਹਾਂ ਜੀ, ਔਰ ਸਾਡਾ ਇਸੇ ਕਾਰਨ ਅਸੀਂ ਮੈਂ ਜਿਹੜੀ ਤਾਂ ਕਹਿ ਰਿਹਾ ਸੁਨੇਹਾ ਤਾਂ ਪਹੁੰਚਾਉਣਾ ਚਾਹੁੰਦਾ ਵੀ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਖਰਚੇ 40,000 ਤੋਂ ਵੱਧ ਵੀ ਹੁੰਦੇ ਕਿ ਰੂਫ ਹੀ ਖਰਾਬ ਹੁੰਦੀ ਹੈ। ਆਹ ਜਿਹੜਾ ਅੰਦਰ ਵਾਟਰ ਇਸ਼ੂਜ਼ ਆ ਜਾਂਦੇ, ਤੁਹਾਨੂੰ ਹੁਣ ਆਮ ਬੰਦੇ ਨੂੰ ਕੀ ਪਤਾ, ਘਰ ਦੇ ਉਹਨਾਂ ਦੇ ਘਰ ਲੈ ਲਿਆ, ਉਹਨੇ ਦੇਖਿਆ ਅਮਰੀਕਾ ਦੀ ਘਰ ਲੈ ਰਿਹਾ, ਇੱਥੇ ਕਿਹੜੀ ਪ੍ਰੋਬਲਮ ਹੋਣੀ ਸੀ। ਇੱਕ ਐਜੂਕੇਟਿਡ ਕੰਟਰੀ 'ਚ ਰਹਿ ਰਿਹਾ, ਇੱਥੇ ਜਿਹੜੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਹੈਗੇ, ਹਾਊਸਿੰਗ ਦੇ ਬੜੇ ਰੂਲਸ ਹੈਗੇ ਆ, ਫਿਰ ਵੀ ਨਹੀਂ ਇਹ ਇੰਸਪੈਕਸ਼ਨਾਂ ਬਣੀਆਂ ਕੋਈ ਰੀਜ਼ਨ ਕਾਰਨ। ਬੈਂਕਾਂ ਵਾਲੇ ਜੋ ਲੋਨ ਦਿੰਦੇ ਨਾ, ਉਹ ਘਰ ਦਾ ਅਪਰੇਜ਼ਲ ਹੁਣ ਤੇ ਚਲੋ ਕੋਵਿਡ ਦੇ ਕਾਰਨ ਅਪਰੇਜ਼ਲ ਵੀ ਦਿੰਦੇ ਸੀਗੇ, ਪਰ ਉਹ ਬੜੀ ਸਖਤੀ ਨਾਲ ਦੇ ਦਿੰਦੇ ਸੀ, ਸਾਰੀ ਰਿਪੋਰਟਾਂ ਵੀ ਉਹ ਦੇਖਦੇ ਸੀਗੇ। ਤੇ ਜਿਹੜੀ ਆ ਹੋਮ ਇੰਸਪੈਕਸ਼ਨ ਦੀ ਰਿਪੋਰਟ ਦੀ ਕਾਪੀ ਬਾਇਰ ਨੂੰ ਜਾਂਦੀ ਹੈ। ਜੇ ਬਾਇਰ ਨੂੰ ਨਹੀਂ ਦਿੰਦੇ, ਇਹ 'ਚ ਗਲਤੀ ਹੈਗੀ ਹੈ, ਮੰਗਾਓ, ਦੇਖੋ, ਉਹਨੂੰ ਪੜ੍ਹੋ, ਜੇ ਨਹੀਂ ਪੜ੍ਹਦੇ ਕਿਸੇ ਕੋਲ ਭਰਵਾ ਲਓ। ਏਦਾਂ ਨਾ ਵੀ ਸਾਈਨ ਕਰਕੇ ਚੱਲ ਵੀ ਗਾਂ ਕਿਸੇ ਦੇ ਗੱਲ ਮੁੱਕੀ, ਬਾਅਦ ਚੋਂ ਪ੍ਰੋਬਲਮ ਆਉਂਦਾ, ਫਿਰ ਕੋਈ ਬੰਦਾ ਨਾ ਫੋਨ ਚੱਕੇ। ਇਸ ਗੱਲ ਤੋਂ ਬਚੋ ਪਲੀਜ਼, ਬੀ ਵੈਰੀ ਕੇਅਰਫੁਲ। ਚੂਜ਼ ਅ ਰਾਈਟ ਏਜੰਟ, ਜਿਹੜਾ ਵੀ ਤੁਹਾਡੇ ਹੱਕ ਦੇ ਤੁਹਾਨੂੰ ਕੇਅਰ ਕਰੇ, ਤੁਹਾਡਾ ਫੋਨ ਚੱਕੇ ਔਰ ਤੁਹਾਡੇ ਵਾਸਤੇ ਉਹ ਤੁਹਾਡੀ ਹੈਲਪ ਕਰੇ, ਉਸ ਏਜੰਟ ਨਾਲ ਤੁਸੀਂ ਕੰਮ ਕਰੋ ਜੀ। ਥੈਂਕ ਯੂ ਮੋਹਨ ਚੀਮਾ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ ਆਪ ਜੀ ਦਾ, ਖਾਲਸਾ ਭਾਈ ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਸਮਾਂ ਵੀ ਸਾਡਾ ਸਮਾਪਤੀ ਵਾਲਾ, ਤੇ ਜਾਂਦੇ ਜ਼ਰੂਰ ਆਪਾਂ ਇੱਕ ਸੈਕਰਾਮੈਂਟੋ 'ਚ ਆਪਣੇ ਡਾਕਟਰ ਓਂਕਾਰ ਸਿੰਘ ਬਿੰਦਰਾ, ਉਹ ਬੜੇ ਸਿੱਖਿਆ ਸ਼ਾਸਤਰੀ ਸੀਗੇ, ਕੈਲੀਫੋਰਨੀਆ ਦੀਆਂ ਸਕੂਲਾਂ ਦੇ ਵਿੱਚ ਜਿਹੜੀਆਂ ਪੰਜਾਬੀ ਤੇ ਹੋਰ ਪੁਸਤਕਾਂ ਲੱਗੀਆਂ, ਉਹਨਾਂ ਨੂੰ ਲੈ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੀ। 99 ਸਾਲਾਂ ਦੀ ਉਹਨਾਂ ਦੀ ਉਮਰ ਸੀ, ਤੇ ਕੱਲ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ। ਤੇ ਪਹਿਲਾਂ ਡਾਕਟਰ ਬਿੰਦਰਾ ਇੱਕ ਸਾਇੰਟਿਸਟ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਰਹੇ, ਫਿਰ ਉਹਨਾਂ ਨੇ UNO ਦੇ ਵਿੱਚ ਕੰਮ ਕੀਤਾ, ਤੇ ਉਸ ਤੋਂ ਬਾਅਦ ਕੈਲੀਫੋਰਨੀਆ ਦੇ ਪਬਲਿਕ ਸਕੂਲਾਂ ਦੇ ਵਿੱਚ K through 12 ਜੋ ਕਲਾਸਿਸ ਹੁੰਦੀਆਂ, ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਤੇ ਸਿੱਖੀ ਨੂੰ ਸ਼ਾਮਲ ਕਰਨ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ। ਸੋ ਜਦੋਂ SB 1540 ਬਿੱਲ ਸੀ, ਉਹਨੂੰ ਸਾਈਨ ਕਰਾਉਣ ਦੇ ਵਿੱਚ ਵੀ ਉਹਨਾਂ ਦਾ ਬਹੁਤ ਯੋਗਦਾਨ ਰਿਹਾ। ਸੋ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਹੈਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।